Chabahar agreement can be driver of Iran-India relations, Ambassador Iraj Elahi. Or as India signs a 10-year deal to develop the Chabahar port, the Iranian envoy says arbitration issues which held up agreement have been resolved. पाकिस्तान ਨੂੰ ਬਾਈਪਾਸ ਕਰਕੇ ਇੰਡੀਆ ਚਾਬਹਾਰ ਤੋਂ ਚਾਬਹਾਰ ਈਰਾਨ 'ਚ ਹੈ ਉਹ ਅਫਗਾਨਿਸਤਾਨ ਨਾਲ ਡੀਲ ਕਰੇਗਾ ਤੇ ਅਫਗਾਨਿਸਤਾਨ ਤੋਂ ਫਿਰ ਅੱਗੇ ਜਿਹੜਾ ਉਹ ਸੈਂਟਰਲ ਏਸ਼ੀਅਨ ਰਿਪਬਲਿਕਨ ਔਰ ਯੂਰਪ ਇਹ ਸਾਰੇ ਦਾ ਰਾਹ ਖੁੱਲ੍ਹਾ ਹੋ ਜਾਂਦਾ ਹੈ। Anyone considering business deals with Iran, US warns of sanctions hours after India-Iran Chabahar port deal. Biden administration satisfied with accountability it has demanded from India in Pannu case, says Garcetti. ਅਮਰੀਕਾ ਨੂੰ ਜਿਹੜਾ ਉਹ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਦੇ ਲਈ ਉਹ ਖਲੋਤੇ ਵੀ ਨੇ ਪਰ ਉੱਥੇ ਉਹਨਾਂ ਦੇ ਆਪਣੇ ਏਜੰਡੇ ਵੀ ਨੇ। ਬੁੱਲ ਵਾਕ ਵੀ ਅਗੇਂਸਟ ਚਾਈਨਾ ਯੂਜ਼ ਕਰਨਾ ਚਾਹੁੰਦੇ ਨੇ, ਇਨਵੈਸਟਮੈਂਟ ਵੀ ਹੈ, ਆਪਣੇ ਹਥਿਆਰ ਸੌਦਾ ਵੀ ਵੇਚਣਾ ਹੈ। ਅਮਰੀਕਾ ਹੌਲੀ 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 ਸਲਿਪ ਆਊਟ ਕਰ ਰਿਹਾ ਔਰ ਸਿੱਖ ਇਸ਼ੂ ਆਲਰੇਡੀ ਇਨ ਸਪਾਈਟ ਆਫ ਉਹਨਾਂ ਦੇ ਟ੍ਰੇਡ ਸੌਦਾ ਵੇਚਣਾ ਦੂਜਾ ਤੀਜਾ ਉਹ ਫਰੰਟ ਬਰਨਰ ਤੇ ਹੈ ਰਹੇਗਾ। ਔਰ ਅਲਟੀਮੇਟਲੀ ਅਮਰੀਕਾ ਨੂੰ ਵੀ ਇਹ ਰੀਅਲਾਈਜੇਸ਼ਨ ਅਜੇ ਅਮਰੀਕਾ ਦੀ ਫਰਸਟ੍ਰੇਸ਼ਨ ਹੈ ਇੰਡੀਆ ਨਾਲੋਂ ਬਹੁਤ ਡੀਪਰ, ਬੇਸ਼ੱਕ ਉਹ ਬਿਲਕੁਲ ਤੋੜ ਵਿਛੋੜ ਨਹੀਂ ਕਰਨਗੇ ਕਦੇ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ 14 ਮਈ 2024 31 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਆਪਾਂ ਦੱਸ ਕੇ ਗਏ ਸੀ ਕਿ ਡਾਕਟਰ ਸਾਹਿਬ ਜਿਹੜੇ ਸਿੱਖ ਡੇ ਜਿਹੜੀ ਪਰੇਡ ਹੈਗੀ ਹੈ ਸਿਆਟਲ ਦੇ ਵਿੱਚ ਉਸ ਲਈ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਕਰਕੇ ਆਪਾਂ ਗੈਰ ਹਾਜ਼ਰ ਰਹੇ ਸੀ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ। ਸੋ ਆਸ ਕਰਾਂਗੇ ਜਿਹੜਾ ਅੱਜ ਦਾ ਤੁਹਾਡਾ ਜਿਹੜਾ ਸਾਡਾ ਪ੍ਰੋਗਰਾਮ ਹੈ ਤੁਹਾਨੂੰ ਪਸੰਦ ਆਵੇਗਾ ਔਰ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਕਰੰਟ ਇਸ਼ੂ ਦੇ ਹਵਾਲੇ ਨਾਲ ਸੋ ਨਾਲੇ ਆਪਾਂ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਗੁਰਦੇਵ ਸਿੰਘ ਮਾਨ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਨੇ ਔਰ ਖਾਲਸਾ ਜਿਹੜਾ ਆਪਣਾ ਹੈਗਾ ਆਪਣਾ ਖਾਲਿਸਤਾਨ ਉਸ ਦੀ ਜਿਹੜੀ ਹੈ ਕਾਮਨਾ ਵੀ ਕਰਦੇ ਨੇ ਕਿ ਜਿਹੜਾ ਆਪਣਾ ਸਿੱਖਾਂ ਨੂੰ ਕੌਮੀ ਘਰ ਉਹ ਜਲਦ ਤੋਂ ਜਲਦ ਮਿਲ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਹੋਰਾਂ ਦਾ ਮਾਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਸਰਹੰਦ ਫਤਿਹ ਦਿਵਸ ਦੀ 314ਵੀਂ ਵਰ੍ਹੇਗੰਢ ਹੈ। ਸੋ ਇਹੋ ਜਿਹੇ ਇਤਿਹਾਸਕ ਦਿਨ ਜਿਹੜੇ ਨੇ ਸਾਨੂੰ ਯਾਦ ਹਾਨੀ ਕਰਵਾਉਂਦੇ ਨੇ ਕਿ ਖਾਲਸੇ ਨੇ ਬੀਤੀਆਂ ਸਦੀਆਂ ਵਿੱਚ ਜ਼ਾਲਮ ਸਾਮਰਾਜਾਂ ਦੇ ਨਾਲ ਟੱਕਰ ਲੈ ਕੇ ਉਹਨਾਂ ਦਾ ਸਫਾਇਆ ਕੀਤਾ ਸੀ ਔਰ ਅੱਜ ਵੀ ਖਾਲਸਾ ਪੰਥ ਹਿੰਦੂ ਤਵੀ ਸਾਮਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦੇਵੇਗਾ ਅਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਇੱਕ ਹਕੀਕਤ ਹੋਵੇਗਾ। ਸੋ ਖਾਲਿਸਤਾਨ ਸੰਬੰਧੀ ਅਮਰੀਕਾ ਅਤੇ ਫਾਈਵ ਆਈਜ਼ ਕੰਟਰੀ ਦੀ ਪਹੁੰਚ
ਕਈ ਵਾਰ ਕਮਜ਼ੋਰ ਅਤੇ ਕਈ ਭਾਰਤ ਨੂੰ ਝਟਕਾ ਦੇਣ ਵਾਲੀ ਹੁੰਦੀ ਹੈ। ਸੋ ਇਸ ਸ਼੍ਰੇਣੀ ਵਿੱਚ ਅਮਰੀਕਾ ਦਾ ਰੋਲ ਕਈ ਵਾਰ ਸ਼ੱਕ ਦੇ ਘੇਰੇ ਵਿੱਚ ਨਜ਼ਰ ਆਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕਿਸ ਤਰ੍ਹਾਂ ਰਹੀ ਤੁਹਾਡੀ ਸਿਆਟਲ ਫੇਰੀ? ਜਿੱਦਾਂ ਕਿ ਤੁਸੀਂ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨ ਵਾਸਤੇ ਉੱਥੇ ਗਏ ਸੀ, ਕਿਸ ਤਰ੍ਹਾਂ ਦਾ ਹੁੰਗਾਰਾ ਸੀ, ਕਿੱਦਾਂ ਦਾ ਉੱਥੇ ਮਾਹੌਲ ਸੀ, ਮੌਸਮ ਸੀ, ਉਸ ਬਾਰੇ ਆਪਾਂ ਜਾਣਨਾ ਚਾਹਾਂਗੇ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿੱਥੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰ ਗੁਰਦੇਵ ਸਿੰਘ ਮਾਨ ਜੀ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਔਰ ਉਹਨਾਂ ਦੀ ਸਪਾਂਸਰਸ਼ਿਪ ਔਰ ਬਾਕੀ ਸਿਆਟਲ ਨਿਵਾਸੀਆਂ ਨੇ ਵੀ ਜਿਵੇਂ ਪੂਰੀ ਹਮਦਰਦੀ ਦੇ ਨਾਲ TV 84 ਦੀ ਮਦਦ ਕੀਤੀ, ਉਸ ਦਾ ਸੰਬੰਧ ਸਾਡੀ ਸਿਆਟਲ ਫੇਰੀ ਦੇ ਨਾਲ ਹੀ ਜੁੜਿਆ ਹੋਇਆ। ਇਹ ਐਨੂਅਲ ਨਗਰ ਕੀਰਤਨ ਜਿਹੜਾ ਖਾਲਸਾ ਸਾਜਨਾ ਦਿਵਸ ਦੀ ਯਾਦ ਦੇ ਵਿੱਚ ਹੁੰਦਾ ਹੈ, ਇਹ ਬੜੇ ਜਿਹੜਾ ਉਹਨਾਂ ਦੇ ਇੱਕ ਵੱਡੇ ਸੈਂਟਰਲ ਮੁਕਾਮ ਹੈ, ਵੱਡਾ ਹਾਲ ਉਸ ਪਿਛਲੇ ਕਈ ਸਾਲਾਂ ਤੋਂ ਹੁੰਦਾ ਹੈ। ਪਰ ਇਸ ਵਾਰ ਉਹਨਾਂ ਨੇ ਇਸ ਨੂੰ ਹਾਲ ਤੋਂ ਬਾਹਰ ਵੱਡੇ ਤੰਬੂ ਲਾ ਕੇ ਇਸ ਪ੍ਰੋਗਰਾਮ ਨੂੰ ਕੀਤਾ। ਬਹੁਤ ਸਾਰੇ ਅੱਡ-ਅੱਡ ਫੂਡ ਸਟਾਲ ਵੀ ਲੱਗੇ ਹੁੰਦੇ ਨੇ ਔਰ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ। ਔਰ ਇਹ ਕਿਉਂਕਿ ਪਿਛਲੇ ਸਾਲ ਦੇ ਸਮਾਗਮ 'ਚ ਮੈਂ ਸ਼ਮੂਲੀਅਤ ਨਹੀਂ ਸੀ ਕਰ ਸਕਿਆ ਔਰ ਇਸ ਵਾਰ ਕਾਫੀ ਜਿਹੜਾ ਉਹ ਕਮੇਟੀ ਵੱਲੋਂ ਵੀ ਸੱਦਾ ਸੀ, ਸੰਗਤ ਦੇ ਨਾਲ ਵੀ ਮਿਲਣ ਦੀ ਚਾਹਨਾ ਸੀ। ਕਿਉਂਕਿ ਜਦੋਂ ਅਸੀਂ ਅਮਰੀਕਾ ਵੈਸਟ ਕੋਸਟ ਟੂ ਈਸਟ ਕੋਸਟ ਦੇਖਦੇ ਹਾਂ ਤੇ ਲਗਭਗ ਇਹ ਦੂਸਰਾ ਸਿਰਾ ਅਮਰੀਕਾ ਦਾ ਬਾਰਡਰ ਹੈ, ਜਿੱਥੋਂ 1 ਘੰਟੇ ਦੀ ਡਰਾਈਵ ਤੋਂ ਬਾਅਦ ਕੈਨੇਡਾ ਸ਼ੁਰੂ ਹੋ ਜਾਂਦਾ ਹੈ। ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ BC, ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵਸਦੀਆਂ ਨੇ। ਔਰ ਅਸੀਂ ਪਿਛਲੇ ਦਿਨਾਂ 'ਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਦੇਖਿਆ ਕਿ ਕਿਵੇਂ 7 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸਿੱਖ ਡੇ ਪੈਰੇਡ ਦੇ ਵਿੱਚ ਹਿੱਸਾ ਲਿਆ ਔਰ ਖਾਲਿਸਤਾਨ ਗੂੰਜਿਆ। ਸੋ ਸਿਆਟਲ ਨਿਵਾਸੀ ਉਹਨਾਂ ਪੈਰੇਡ 'ਚ ਵੀ ਸ਼ਮੂਲੀਅਤ ਕਰਦੇ ਨੇ ਔਰ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਅਪ੍ਰੈਲ ਨਹੀਂ ਮਈ ਦੇ ਮਹੀਨੇ 'ਚ ਉਹ ਦਿਨ ਕਰਨ ਤਾਂ ਕਿ ਦੂਸਰੇ ਪਾਸਿਓਂ ਵੀ ਸਿੱਖ ਸੰਗਤ ਜੁਆਇਨ ਕਰੇ। ਹਾਲਾਂਕਿ ਵੈਦਰ ਵਾਈਜ਼ ਸਿਆਟਲ ਦਾ ਮੌਸਮ ਐਸਾ ਹੈ ਕਿ 365 ਦਿਨਾਂ 'ਚੋਂ 265 ਦਿਨ ਮੀਂਹ ਪੈਂਦੇ ਨੇ। ਲੇਕਿਨ ਇਹ ਦੋਵੇਂ ਤਿੰਨੇ ਦਿਨ ਸੈਚਰਡੇ ਵੀ ਔਰ ਸੰਡੇ ਵੀ, ਕਿਉਂਕਿ ਸਾਨੂੰ ਦੋਵਾਂ ਥਾਵਾਂ ਦੇ ਉੱਤੇ ਸੰਗਤ ਦੇ ਦੀਦਾਰ ਦਾ ਮੌਕਾ ਮਿਲਿਆ। ਮੁੱਖ ਪੈਰੇਡ ਤਾਂ ਸੈਚਰਡੇ ਸੀ, ਫਿਰ ਸੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤ ਨੂੰ ਸੰਬੋਧਨ ਕੀਤਾ। ਦੋਨੋਂ ਹੀ ਬੜੇ ਗਰਮ ਦਿਨ ਸਨ। ਨਿਊਯਾਰਕ ਦੇ ਪੈਮਾਨੇ ਨਾਲ ਤਾਂ ਗਰਮ ਨਹੀਂ ਸੀ, ਪਰ ਉੱਥੇ ਬਹੁਤਿਆਂ ਨੂੰ ਬਹੁਤ ਗਰਮੀ ਔਰ ਕੋਈ ਸ਼ੱਕ ਵੀ ਨਹੀਂ ਹੈ, ਛੋਟੇ ਛੋਟੇ ਬੱਚੇ, ਬੀਬੀਆਂ, ਮਾਤਾਵਾਂ। ਲੇਕਿਨ ਇਹ ਵੀ ਜਦੋਂ ਅਸੀਂ ਸਿੱਖੀ ਸਪਿਰਿਟ ਦੀ ਗੱਲ ਕਰਦੇ ਹਾਂ, ਡਿਫਾਇੰਸ ਦੀ ਗੱਲ ਕਰਦੇ ਹਾਂ, ਅਨਸਰਪਾਸਿੰਗ ਕਰੇਜ ਦੀ ਗੱਲ ਕਰਦੇ ਹਾਂ, ਤੇ ਫਿਰ ਇੱਕਦਮ ਧਿਆਨ 10 ਪਾਤਸ਼ਾਹੀਆਂ 'ਤੇ ਜਾਂਦਾ ਹੈ ਕਿ ਉਹਨਾਂ ਨੇ ਲਗਭਗ 240 ਸਾਲ ਦੇ ਕਰੀਬ 230 ਸਾਲ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ 1469 ਤੋਂ 1699 ਤੱਕ 230 ਵਰੇ ਬਣਦੇ ਨੇ। ਤੇ ਜੇ ਅਸੀਂ ਇਸ ਦੇ ਵਿੱਚ 9 ਸਾਲ ਹੋਰ ਜੋੜ ਦਈਏ, 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਤਾਂ 239 ਸਾਲ ਬਣਦੇ ਨੇ ਕਿ ਜਿਹੜਾ ਉਸ ਧਰਤੀ ਦੇ ਉੱਤੇ ਇਨਸਾਨ ਘੜਿਆ, ਜਿਸ ਦਾ ਫਾਈਨਲ ਰੂਪ ਖਾਲਸੇ ਦੇ ਰੂਪ 'ਚ ਪ੍ਰਗਟ ਹੋਇਆ, ਉਸ ਨੂੰ ਇੰਨੇ ਗੁਣਾਂ ਦੇ ਨਾਲ ਮਾਲੋ ਮਾਲ ਗੁਰੂ ਨੇ ਕੀਤਾ ਕਿ ਇਹਦੇ ਬਾਵਜੂਦ ਸਮੇਂ ਦੇ ਨਾਲ ਸਾਡੇ ਆਪਣੇ ਕਮਜ਼ੋਰ ਕਿਰਦਾਰ ਕਰਕੇ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਬਹੁਤ ਸਾਰੀ ਡੀਜਨਰੇਸ਼ਨ ਵੀ ਦੇਖੀ ਜਾਂਦੀ ਹੈ। ਲੇਕਿਨ ਇਹਦੇ ਬਾਵਜੂਦ ਇੰਨੀ ਪੁਖਤਾ ਪ੍ਰੋਗਰਾਮਿੰਗ ਹੈ ਕਿ ਤੁਸੀਂ ਕਰੇਜ ਵੀ ਦੇਖਦੇ ਹੋ। ਅੱਜ ਹੀ ਇੱਕ ਆਰਟੀਕਲ ਬਾਜ਼ ਵਾਲਿਆਂ ਦਾ ਮੈਂ ਦੇਖ ਰਿਹਾ ਸੀ ਕਿ ਵੀ ਕਿਵੇਂ 1970ਵਿਆਂ ਦੇ ਅਖੀਰ 'ਚ ਜਦੋਂ ਇੱਕਦਮ ਰੇਸਿਜ਼ਮ ਆਇਆ UK ਦੇ ਵਿੱਚ, ਸਾਊਥ ਹਾਲ ਤੋਂ ਲੈ ਕੇ ਦੂਜੇ ਗੋਰੇ ਨਸਲਵਾਦੀਆਂ ਨੇ ਏਸ਼ੀਅਨਸ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਭਜਾਉਣਾ ਸ਼ੁਰੂ ਕੀਤਾ। ਬੜੇ ਖੌਫਜ਼ਦਾ ਹੋਏ, ਦੂਸਰੇ ਹੋਏ, ਔਰ ਉਹ ਪੂਰੇ ਉਹਦੇ 'ਤੇ ਇੱਕ ਡਾਕੂਮੈਂਟਰੀ ਬਣੀ ਆ। ਐਕਚੁਅਲੀ ਉਸ ਡਾਕੂਮੈਂਟਰੀ ਦੇ ਉੱਤੇ ਹੀ ਉਹ ਪ੍ਰੈਸ ਰਿਲੀਜ਼ ਸੀ ਕਿ ਕਿਵੇਂ ਸਿੱਖ ਨੌਜਵਾਨ ਫਿਰ ਨਿਕਲੇ, ਸਿੱਖ ਜਥੇਬੰਦੀਆਂ, ਉਹਨਾਂ ਨੇ ਕਿਹਾ ਵੀ ਠੀਕ। ਔਰ ਕਿਉਂਕਿ ਜਿਹੜੀ ਪੁਲਿਸ ਸੀ, ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਰੇਸਿਜ਼ਮ ਸੀ। ਅਜੇ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ, ਜਦੋਂ ਕੋਈ ਕਿਸੇ ਟੀਨਏਜਰ ਕਾਲੇ ਨੂੰ ਜਾਂ ਕਿਸੇ ਨੂੰ ਕੋਈ ਸ਼ੂਟ ਆਊਟ ਕਰਦਾ ਹੈ ਜਾਂ ਦੂਜਾ, ਬਾਅਦ 'ਚ ਇਨਕੁਆਇਰੀ ਹੁੰਦੀ ਹੈ। ਰੇਸਿਜ਼ਮ ਕਿਉਂਕਿ ਪੁਲਿਸ ਹੋਏ, ਫੌਜ ਹੋਏ, ਸਿਆਸੀ ਲੋਕ ਹੋਣ, ਇਹ ਉਸੇ ਹੀ ਸਮਾਜ 'ਚੋਂ ਆ ਰਹੇ ਹੁੰਦੇ ਨੇ। ਅਤੇ ਜਿਹੜੀ ਚੀਜ਼
ਸਮਾਜ ਦੇ ਵਿੱਚ ਚੱਲ ਰਹੀ ਹੁੰਦੀ। ਅੱਜ ਅਸੀਂ ਹਿੰਦੂ ਤਵੀਆਂ 'ਚ ਵੀ ਇਹੀ ਦੇਖਦੇ ਹਾਂ, ਇੱਕ ਵੱਡਾ ਹਿੱਸਾ ਜਿਹੜਾ ਚੰਗੇ ਭਲੇ ਹੁੰਦੇ ਸੀ, ਪੜ੍ਹੇ ਲਿਖੇ ਦੂਜੇ, ਉਹਨਾਂ 'ਚ ਵੀ ਤੁਹਾਨੂੰ ਹਿੰਦੂਤਵਾ ਦਾ ਜ਼ਹਿਰ ਨਜ਼ਰ ਆਏਗਾ, ਕਿਉਂਕਿ ਇੰਨਾ ਜਿਹੜੀ ਚੀਜ਼ ਪ੍ਰਚਾਰੀ ਜਾਂਦੀ ਆ ਉਸ ਦਾ ਅਸਰ ਸਮਾਜ ਔਰ ਘਰਾਂ 'ਚ ਜਿਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਅੱਗੋਂ ਉਹਨਾਂ ਦੇ ਬੱਚੇ ਵੀ ਉਵੇਂ ਹੀ ਸਕੂਲਾਂ 'ਚ ਵੀ ਬਿਹੇਵ ਕਰਦੇ ਨੇ ਜਾਂ ਕਰਦੇ ਸੀ। ਸੋ ਜਦੋਂ ਇਸ ਕਿਸਮ ਦਾ ਹੋਇਆ, ਇੱਕ ਤਬਕਾ ਤਾਂ ਭੱਜਣ ਤੇ ਮਜਬੂਰ ਹੋਇਆ ਜਿਹੜੇ ਦੂਸਰੇ ਖਿੱਤਿਆਂ ਦੇ ਸੀ। ਸਿੱਖ ਜੁੜ ਕੇ ਬੈਠੇ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇੱਕ ਇੰਨੀ ਵਾਰੀ ਉਜੜੇ 47 ਚ ਉਜੜੇ ਇੱਧਰ ਆਏ, ਉੱਥੋਂ 60ਵਿਆਂ 'ਚ ਨਿਕਲੇ ਵੀ ਚਲੋ ਵਲੈਤ ਜਾ ਕੇ ਆਪਣਾ ਕੋ ਬਣਾਈਏ, ਹੁਣ ਅਸੀਂ ਤਾਂ ਨਹੀਂ, ਹੁਣ ਤਾਂ ਇਹਨਾਂ ਨੂੰ ਅਸੀਂ ਸਬਕ ਸਿਖਾਵਾਂਗੇ। ਸੋ ਜਿਵੇਂ ਸਿੱਖ ਆਰਗੇਨਾਈਜ਼ ਹੋਏ, ਉਹਨਾਂ ਨੇ ਇਹ ਕਰ ਲਿਆ ਕਿ ਵੀ ਠੀਕ ਹੈ ਹੁਣ ਇਹਨਾਂ ਦਾ ਇਲਾਜ ਸਾਨੂੰ ਪਤਾ ਹੈ ਕੀ ਹੈ। ਔਰ ਜਿਉਂ ਹੀ ਜਦੋਂ ਕਾਊਂਟਰ ਅਟੈਕ ਹੋਏ ਔਰ ਸਿੱਖਾਂ ਨੇ ਉਹਨਾਂ ਨੂੰ, ਜਿਹੜਾ ਸਿੱਖ ਨੌਜਵਾਨਾਂ ਨੇ ਗੋਰਿਆਂ ਨੂੰ ਉਹਨਾਂ ਦੀ ਬੋਲੀ 'ਚ ਜਿਹੜਾ ਜਵਾਬ ਦੇਣਾ ਸ਼ੁਰੂ ਕੀਤਾ, ਫਿਰ ਪੁਲਿਸ ਇੱਕਦਮ ਹਰਕਤ 'ਚ ਵੀ ਆਈ, ਹਕੂਮਤ ਵੀ ਆਈ, ਔਰ ਸਾਰਾ ਜਿਹੜਾ ਪਾਰਟ ਹੈ ਉਹ, ਤੇ ਉਹ ਡਾਕੂਮੈਂਟਰੀ 'ਚ ਕਿਹਾ ਕਿ ਜੀ ਇਹ ਜਦੋਂ ਉਹਨਾਂ ਨੇ ਸਿੱਖਾਂ ਨੂੰ ਕੋਟ ਕੀਤਾ ਤੇ ਇੱਕ ਜਿਮ ਦੇ ਵਿੱਚ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਵੀ ਲਾਈ ਹੋਈ ਹੈ, ਔਰ ਜ਼ਾਹਰ ਹੈ ਕਿ ਮੈਸੇਜ ਇਹੀ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸਾਨੂੰ ਹਥਿਆਰ ਚੁੱਕਣਾ ਜਿਹੜਾ ਹੈ ਉਹ ਹੱਕ ਬਨਾਜ਼ਬ ਹੈ ਸਾਡੇ ਲਈ। ਸੋ ਇਹ ਜਿਹੜੀ ਸਪਿਰਿਟ ਹੈ, ਔਰ ਇਹੀ ਇੱਕ ਪਾਸੇ ਡਿਫਾਇੰਸ ਔਰ ਖਲੋਣ ਦੀ ਸਪਿਰਿਟ ਹੈ, ਦੂਸਰੇ ਪਾਸੇ ਅਸੀਂ ਕੋਵਿਡ-19 ਦੇ ਦੌਰਾਨ ਦੁਨੀਆ 'ਚ ਕਿੰਨੀ ਜਿਹੜੇ ਮੁਲਕਾਂ ਦੇ ਵਿੱਚ 5 ਮੁਲਕਾਂ ਦੇ ਤਾਂ ਹੈਡ ਆਫ ਸਟੇਟਸ ਨੇ ਖਾਲਸਾ ਸਾਜਨਾ ਦਿਵਸ ਜਿਹੜਾ ਉਸ ਨੋਰਮੈਲਸੀ ਤੋਂ ਬਾਅਦ ਆਇਆ, ਸਿੱਖ ਕੌਮ ਨੂੰ ਵਧਾਈ ਦਿੱਤੀ, ਔਰ ਜਿਵੇਂ ਫਿਰ ਸਿੱਖ ਸੇਵਾ ਦੇ ਵਿੱਚ ਜੁਟੇ ਲੋਕ ਜਿਹੜੇ ਨੇ, ਔਰ 43 ਲੱਖ ਭਾਰਤ ਦੇ ਵਿੱਚ ਲੋਕ ਮਰੇ, ਔਰ ਕਿਵੇਂ ਜਿਹੜੇ ਉਹਨਾਂ ਦੇ ਸਕੇ ਸਹੋਦਰੇ ਛੱਡ ਕੇ ਦੌੜ ਰਹੇ ਸੀ ਤੇ ਵਲੰਟੀਅਰ ਸਿੱਖ ਜਥੇਬੰਦੀਆਂ ਜਾ ਕੇ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਜਿਹੜੀਆਂ ਕੋਵਿਡ-19 ਨਾਲ ਇਨਫੈਕਟਡ ਸੀ ਉਹਨਾਂ ਨੂੰ ਚੁੱਕ ਰਹੇ ਸੀ, ਥਾਂ ਲੰਗਰ ਔਰ ਦੂਜਾ, ਔਰ ਪਹਿਲੀ ਵਾਰ ਡਿਕਸ਼ਨਰੀ 'ਚ ਆਕਸੀਜਨ ਲੰਗਰ ਵੀ ਜਿੱਥੇ ਹਕੂਮਤਾਂ ਫੇਲ ਹੋਈਆਂ। ਸੋ ਜਦੋਂ ਅਸੀਂ ਈਵਨ ਦੇਖਦੇ ਹਾਂ ਕਿ ਵੀ ਉਹ ਮੌਸਮ ਦੀ ਜਿਹੜੀ ਹੈ ਤੰਗੀ ਤੁਰਸ਼ੀ ਹੋਏ ਜਾਂ ਹੋਰ ਹਾਲਾਤ ਵੀ ਹੋਣ, ਇੱਕ ਵਾਰ ਆਵਾਜ਼ ਦੇਣ ਦੀ ਲੋੜ ਹੈ, ਕਿੱਥੋਂ ਹੁਮਾ ਕੇ ਪਹੁੰਚ ਜਾਂਦੇ ਨੇ, ਔਰ ਕਿਵੇਂ ਦਾ ਬੈਸਟ ਆਫ ਬੈਸਟ ਜਿਹੜਾ ਉਹ ਐਟ ਡਿਸਪਲੇ ਹੁੰਦਾ ਹੈ। ਜੇ ਤੁਸੀਂ ਸੇਵਾ ਦਾ ਪੱਖ ਦੇਖੋ, ਕਿਤੇ ਗੰਨੇ ਦਾ ਰਸ ਫਰੈਸ਼ ਹੋ ਰਿਹਾ, ਕਿਤੇ ਔਰੇਂਜ ਜੂਸ ਹੈ, ਕਿਤੇ ਛੋਲੇ ਭਟੂਰੇ ਨੇ, ਕਿਤੇ ਜਲੇਬੀਆਂ ਨੇ। ਫਿਰ ਸਾਨੂੰ ਨਹੀਂ ਮੌਕਾ ਬਣਿਆ, ਉੱਤੇ ਧੁੱਪ ਦੇ ਵਿੱਚ ਉੱਤੇ ਸਟੇਜ ਹੀ ਲੱਗੀ ਸੀ, ਉੱਥੇ ਬੈਠੇ, ਔਰ ਸਾਰੇ ਉਹਨਾਂ ਦੇ ਪੋਲੀਟੀਸ਼ੀਅਨਸ, 2 ਸ਼ਹਿਰ, ਇੱਕ ਸ਼ਾਇਦ ਰੈਂਟਨ ਔਰ ਇੱਕ ਹੋਰ ਹੈ ਕੈਂਟ ਹੈ, ਉਹਨਾਂ ਦੇ ਮੇਅਰ ਆਏ ਹੋਏ ਸੀ, ਲੋਕਲ ਪੋਲੀਟੀਸ਼ੀਅਨਸ, ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਈਵਨ ਮੱਥਾ ਟੇਕਣ ਦੇ ਲਈ ਪੂਰੇ, ਹਾਲਾਂ 100 ਬੰਦਾ ਸ਼ਾਇਦ ਇੱਕ ਲਾਈਨ 'ਚ ਲੱਗਾ ਸੀ, ਔਰ ਕਿੰਨੇ 20-25 ਮਿੰਟ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਵੀ ਕਿਵੇਂ ਸੰਗਤ ਹੁਮਾ ਕੇ ਆਈ। ਔਰ ਜਿਵੇਂ ਇਸ ਅਪ੍ਰੈਲ ਤੋਂ ਲੈ ਕੇ ਜਿੰਨੀਆਂ ਪੈਰੇਡਸ ਚੱਲ ਰਹੀਆਂ ਨੇ ਸਾਰੇ ਪਾਸੇ, ਉਹਨਾਂ ਦੀ ਜਿਹੜੀ ਤਰਜ਼ ਹੈ ਉਹ ਖਾਲਿਸਤਾਨ ਜ਼ਿੰਦਾਬਾਦ। ਔਰ ਇਸ ਪੈਰੇਡ 'ਚ ਵੀ ਖਾਲਿਸਤਾਨ ਦੇ ਝੰਡੇ ਸਨ, ਸ਼ਹੀਦਾਂ ਨੂੰ ਸਮਰਪਿਤ ਫਲੋਟ ਸੀ, ਔਰ ਸਟੇਜ ਦੀ ਕਾਰਵਾਈ 2-3 ਘੰਟੇ ਬੜੇ ਨਿੱਠ ਕੇ ਚੱਲੀ। ਮੈਨੂੰ ਵੀ ਐਡਰੈਸ ਕਰਨ ਦਾ ਲਗਭਗ 35 ਮਿੰਟ ਦੀ ਜਿਹੜੀ ਸਾਡੀ ਸਪੀਚ ਹੈ ਉਹ ਕਾਫੀ ਪਸੰਦ ਕੀਤੀ ਗਈ। ਇੱਕਦਮ ਪਹਿਲੇ 48 ਘੰਟੇ 'ਚ ਕਈ ਹਜ਼ਾਰ ਉਸ ਦੇ ਉੱਤੇ ਵਿਊਅਰ ਨੇ, ਔਰ ਹਜ਼ਾਰਾਂ ਲਾਈਕਸ ਨੇ, ਔਰ ਸੈਂਕੜਿਆਂ ਕਾਮੈਂਟਸ ਨੇ। ਇਹਦੇ ਨਾਲ ਸਾਨੂੰ ਵੀ ਉਤਸ਼ਾਹ ਮਿਲਦਾ ਕਿ ਭਾਈ ਅਲਟੀਮੇਟਲੀ ਜਿਹੜੀ ਕੌਮ ਦੀ ਗੱਲ ਹੈ ਉਹ ਅੱਜ ਕੌਮ ਦੇ ਵਿੱਚ ਔਰ ਖ਼ਾਸ ਤੌਰ 'ਤੇ ਕਿਉਂਕਿ ਜਦੋਂ ਯੰਗਸਟਰ ਇਨਵੋਲਵ ਹੁੰਦੇ ਨੇ, ਮੈਂ ਜਦੋਂ ਰਿਪੀਟਡਲੀ ਕਹਿੰਦਾ ਕਿ ਇੱਕ ਜਨਰੇਸ਼ਨ ਜਦੋਂ ਆਪਣਾ ਝੰਡਾ ਦੂਸਰੇ ਨੂੰ ਫੜਾ ਦਿੰਦੀ ਹੈ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਵੀ ਇਹ ਹੁਣ ਜੇ ਇੱਕ ਪਾਸੇ ਹਕੂਮਤ ਇੱਕ ਤੋਂ ਬਾਅਦ ਇੱਕ ਜਨਰੇਸ਼ਨ ਖ਼ਤਮ ਕਰਕੇ ਜਾਂ ਉਸ ਇੰਟਰ ਜਨਰੇਸ਼ਨਲ ਟਰਾਮੇ ਦਾ ਸ਼ਿਕਾਰ ਕੌਮ ਨੂੰ ਬਣਾਉਂਦੀ ਹੈ, ਤੇ ਦੂਸਰੇ ਪਾਸੇ ਜੇ ਅਸੀਂ ਆਪਣੇ ਬੱਚਿਆਂ ਨੂੰ ਉਵੇਂ ਹੀ ਮੈਂਟਲੀ ਪ੍ਰਪੇਅਰ ਵੀ ਕਰਦੇ ਹਾਂ, ਔਰ ਕੱਲੀ ਮਹਿਜ਼ ਜਿਹੜੀ ਹੈ ਉਹ ਗੱਲਾਂ ਬਾਤਾਂ ਤੱਕ ਨਹੀਂ, ਉਹਨਾਂ ਨੂੰ ਇਸ ਲਈ ਪ੍ਰਪੇਅਰ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਰੋਲ ਅਦਾ ਕਰਨਾ ਹੈ, ਆਪਣਾ ਯੋਗਦਾਨ ਪਾਉਣਾ ਹੈ। ਸੋ ਇਸ ਲਿਹਾਜ਼ ਨਾਲ ਇਹ ਬੜੀ ਸਫਲ ਜਿਹੜੀ ਹੈ ਪੈਰੇਡ ਸੀ। ਔਰ ਇਸ ਮੌਕੇ ਦੇ ਉੱਤੇ ਜਿਵੇਂ ਮੈਂ ਕਿਹਾ, ਸਾਡੇ ਵੀਰਾਂ ਨੇ ਖਾਸ ਤੌਰ 'ਤੇ ਸਾਡੇ ਨਾਲ ਜਿੱਥੇ ਅਮਰਵੀਰ ਸਿੰਘ ਔਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ, ਜਿਨ੍ਹਾਂ ਨੇ ਲਗਭਗ 6 ਹਫ਼ਤੇ ਸਾਨੂੰ
ਜਿਹੜੇ ਨੇ ਉਹ ਦਿੱਤੇ, ਕਿਉਂਕਿ ਹਰ ਪੈਰੇਡ ਨੂੰ ਜਿੱਥੋਂ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਸਰੀ ਔਰ ਹੁਣ ਸੀਐਟਲ ਤੱਕ ਔਰ ਸਟਾਕਟਨ ਔਰ ਨਿਊਯਾਰਕ, ਉਹ ਸਾਰੇ ਦੇ ਵਿੱਚ ਔਰ ਸਾਡੀ ਵੀ ਉਹਨਾਂ ਨੇ ਖਿਦਮਤ ਕੀਤੀ। ਅੱਜ ਉਹ ਆਪਣੇ ਨਿਵਾਸ ਪਹੁੰਚੇ ਨੇ। ਵਾਹ ਜੀ ਵਾਹ, ਤੇ ਵਧਾਈਆਂ। ਮੈਂ ਕਿਹਾ ਜੀ ਤੁਹਾਨੂੰ ਅਸੀਂ ਹੁਣ ਮਿਸ ਕਰ ਰਹੇ ਹਾਂ ਵੀ ਇੰਨੀ ਸੇਵਾ ਤੁਸੀਂ ਕੀਤੀ ਹੈ। ਇੱਕ ਜਦੋਂ ਕਮਜ਼ੋਰ ਆਦਤਾਂ ਪੈ ਜਾਣ ਫਿਰ ਬੰਦਾ ਡੀਕਦਾ ਰਹਿੰਦਾ ਵੀ ਅੱਗੋਂ ਸੇਵਾ ਕਿਹਨੇ ਕਰਨੀ। ਔਰ ਸਾਡੇ ਹੋਸਟ ਸਰ ਗੁਰਦੇਵ ਸਿੰਘ ਮਾਨ ਔਰ ਉਹਨਾਂ ਦਾ ਬੜਾ ਪਿਆਰਾ ਪਰਿਵਾਰ ਸੀ, ਉਹਨਾਂ ਨੇ ਵੀ 2-3 ਦਿਨ ਪੂਰਾ ਧਿਆਨ ਰੱਖਿਆ, ਸਵੇਰੇ ਸ਼ਾਮ ਹਰ ਤਰ੍ਹਾਂ ਦੀ ਸੇਵਾ। ਲੇਕਿਨ ਇਹ ਸਾਡੇ ਲਈ ਮੌਕਾ ਸੀ। ਸਰ ਸਤਪਾਲ ਸਿੰਘ ਪੁਰੇਵਾਲ, ਸਰ ਜਸਵਿੰਦਰ ਸਿੰਘ ਪੰਨੂ, ਜਿਹੜੇ ਆਲਮੋਸਟ 3 ਦਿਨ ਨਾਲ ਪਰਛਾਵੇਂ ਵਾਂਗ ਵੀ ਰਹੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ TV 84 ਦੀ ਮਦਦ ਦੇ ਲਈ ਵੱਧ ਤੋਂ ਵੱਧ ਸਾਡੇ ਲੋਕਲ ਵੀਰਾਂ ਭੈਣਾਂ ਤੱਕ ਪਹੁੰਚ ਕੀਤੀ ਜਾਏ। ਔਰ ਸੈਚਰਡੇ ਦੀ ਪੈਰੇਡ ਦੇ ਵਿੱਚ ਵੀ, ਉਸ ਤੋਂ ਬਾਅਦ ਸ਼ਾਮ ਨੂੰ ਐਤਵਾਰ ਸ਼ਾਮ ਦੇ ਦੀਵਾਨ ਤੋਂ, ਐਤਵਾਰ ਦੁਪਹਿਰ ਦੇ ਦੀਵਾਨ ਤੋਂ ਬਾਅਦ ਵੀ ਸ਼ਾਮ ਨੂੰ। ਔਰ ਇਹ ਸਾਡੇ ਲਈ ਦੂਸਰਾ ਵੀ ਸੀ ਮੌਕਾ, ਕਿਉਂਕਿ ਇਸ ਤੋਂ 1 ਹਫ਼ਤਾ ਪਹਿਲਾਂ ਇੱਕ ਵੱਡਾ ਹੋਰ ਗੁਰਦੁਆਰਾ ਸਾਹਿਬ ਇਸੇ ਪੈਟਰਨ ਦੇ ਉੱਤੇ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਉਸ ਦਾ ਉਦਘਾਟਨ 1 ਹਫ਼ਤਾ ਪਹਿਲਾਂ ਸੀ। ਉਹਨਾਂ ਦੇ ਪ੍ਰਬੰਧਕ ਜਿਹੜੇ ਇੱਥੋਂ ਹੀ ਕਿਸੇ ਵੇਲੇ ਸਿੱਖ ਯੂਥ ਆਫ ਅਮਰੀਕਾ ਦਾ ਕਵੀਸ਼ਰੀ ਜਥਾ ਸੀ, ਭਾਈ ਹਰਦਿਆਲ ਸਿੰਘ, ਸਰਬਜੀਤ ਸਿੰਘ, ਉਹ ਉਹਨਾਂ ਦੇ ਪ੍ਰਬੰਧਕਾਂ ਚੋਂ ਨੇ। ਸੋ ਉਹਨਾਂ ਦੀ ਚਾਹਨਾ ਸੀ ਕਿ ਜੀ ਭਾਵੇਂ ਤੁਸੀਂ ਥੋੜ੍ਹੀ ਦੇਰ ਹਾਜ਼ਰੀ ਲਵਾਓ ਪਰ ਸਾਡੇ ਵੀ ਗੁਰਦੁਆਰਾ ਸਾਹਿਬ ਆਓ। ਸੋ ਐਤਵਾਰ ਦੇ ਇੱਕ ਗੁਰਦੁਆਰਾ ਸਾਹਿਬ 'ਚ ਐਡਰੈਸ ਤੋਂ ਬਾਅਦ ਫਿਰ ਸਾਡਾ ਉਸ ਥਾਂ ਵੀ ਜਾਣਾ ਸੀ, ਜਿੱਥੇ ਲਗਭਗ 40-45 ਮਿੰਟ ਅਸੀਂ ਸੰਗਤ ਦੇ ਰੂਬਰੂ ਹੋਏ ਔਰ ਬਹੁਤ ਜ਼ਿਆਦਾ ਪਿਆਰ। ਔਰ ਮੈਂ ਇਹ ਸਮਝਦਾ ਵੀ ਉਹਨਾਂ ਨੇ ਵੀ ਅਜੇ, ਕਿਉਂਕਿ ਉਦਘਾਟਨ ਪਿਛਲੇ ਹਫ਼ਤੇ ਹੀ ਹੋਇਆ, ਖਾਲਿਸਤਾਨ ਦੇ ਝੰਡੇ 4 ਚੁਫੇਰੇ ਨਜ਼ਰ ਆਉਂਦੇ ਸੀ, ਤੁਸੀਂ ਮੁੜਦਿਆਂ ਹੀ ਦੇਖਦੇ ਹੋ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਸਾਡੇ ਗੁਰਦੁਆਰਿਆਂ ਦਾ ਇੱਕ ਦਬਾਅ ਬਣਦਾ ਔਰ ਇਹ ਜਿਉਂ-ਜਿਉਂ ਖਾਲਿਸਤਾਨ ਦੀ ਗੱਲ ਜਾ ਰਹੀ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਵੀ ਸੈਲਮਾ ਦਾ ਗੁਰੂ ਘਰ ਜਿਹੜਾ ਉੱਥੇ ਇੰਡੀਅਨ ਕੌਂਸੂਲੇਟ ਆ ਰਿਹਾ, ਭਾਵੇਂ ਕਮੇਟੀ ਨੂੰ ਸਰਵ ਕਰਨ ਦੇ ਨਾਂ ਥੱਲੇ ਜਿਹੜਾ ਹੁੰਦਾ ਹੈ ਕਿ ਜੀ ਪੈਨਸ਼ਨਰਸ ਦਾ ਜਾਂ ਦੂਜਾ, ਤੇ ਸਾਰੇ ਗੁਰਦੁਆਰਿਆਂ ਦਾ ਦਬਾਅ ਬਣਿਆ ਸੀ ਕਿ ਬਈ ਅਸੀਂ, ਔਰ ਵੱਡਾ ਪ੍ਰੋਟੈਸਟ ਰੱਖਿਆ ਗਿਆ ਸੀ। ਹਾਲਾਂਕਿ ਗੁਰਦੁਆਰਿਆਂ ਦੇ ਬਾਹਰ ਪ੍ਰੋਟੈਸਟ ਚੰਗੇ ਨਹੀਂ ਲੱਗਦੇ, ਪਰ ਕਈ ਵਾਰ ਜੇ ਪ੍ਰਬੰਧਕ ਸੁਣਨ ਹੀ ਨਾ, ਤੁਹਾਡੇ ਕੋਲ ਕੀ ਚੋਇਸ ਹੈ। ਲੇਕਿਨ ਜਦੋਂ ਤੱਕ ਮੈਂ ਦੇਖ ਰਿਹਾ ਸੀ ਮੀਡੀਆ ਨੂੰ ਕਿ ਵੀ ਅਖੀਰ ਪ੍ਰਬੰਧਕਾਂ ਨੂੰ ਵੀ ਲੱਗਾ ਵੀ ਇਹ ਪੰਥ ਨਾਲ ਟੱਕਰ ਲੈਣੀ ਠੀਕ ਨਹੀਂ ਹੈ, ਸੋ ਕੌਂਸੂਲੇਟ ਨੂੰ ਵੀ ਲੱਗਾ ਕਿ ਵੀ ਇਹ ਛਿੱਤਰ ਪਰੇਡ ਵੀ ਹੋ ਸਕਦੀ ਹੈ, ਸੋ ਉਹਨਾਂ ਨੂੰ ਪ੍ਰੋਗਰਾਮ ਕੈਂਸਲ ਕਰਨਾ। ਸੋ ਇਹ ਜਿਹੜੀ ਵੇਵ ਹੈ ਇਸ ਵੇਲੇ ਕੋਸਟ ਟੂ ਕੋਸਟ, ਜਦੋਂ ਅਸੀਂ ਈਸਟ ਕੋਸਟ ਨਿਊਯਾਰਕ ਟੂ 3000 ਮਾਈਲਸ ਟੂਵਰਡਸ ਦਾ ਵੈਸਟ ਸੀਐਟਲ ਦੇਖਦੇ ਹਾਂ, ਤਾਂ ਫਿਰ ਇਹ ਇਸ ਗੱਲ ਦੀ ਯਕੀਨ ਦਹਾਨੀ ਹੈ ਕਿ ਕੌਮ ਦਾ ਝੰਡਾ ਬੁਲੰਦ ਹੈ। ਖਾਲਿਸਤਾਨ ਦੀ ਤਹਿਰੀਕ ਆਪਣੇ ਜਿਸ ਨੂੰ ਫਾਈਨਲ ਡੈਸਟੀਨੇਸ਼ਨ ਕਿਹਾ ਜਾਂਦਾ ਹੈ ਉਸ ਤੱਕ ਪਹੁੰਚ ਰਹੀ ਹੈ। ਹਾਂ, ਇਸ ਓਪਰਚੁਨਿਟੀ ਨੂੰ ਬੈਸਟ ਅਵੇਲ ਕਰਨ ਦੀ ਲੋੜ ਹੈ। ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਜਿਹੜੇ ਲਫ਼ਜ਼ ਮੈਂ ਅਕਸਰ ਦੁਹਰਾਉਂਦਾ ਕਿ ਅਸਹਿਮਤੀਆਂ ਹੋ ਸਕਦੀਆਂ ਨੇ, ਸਾਨੂੰ ਟੁਗੈਦਰਨੈਸ ਦੇ ਨਾਲ। ਔਰ ਇਸ ਵੇਲੇ ਜਿਵੇਂ ਉਲਾਮਾ ਇਕਬਾਲ ਦੀਆਂ ਇਹ ਲਾਈਨਾਂ ਨੇ ਵੀ ਇਹ ਨਾ ਹੋਏ ਕਿ ਬੜੇ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ, ਹਮੀ ਸੌਂ ਗਏ ਦਾਸਤਾਂ ਕਹਿਤੇ ਕਹਿਤੇ। ਇਸ ਵੇਲੇ ਆਵਾਜ਼ ਨੂੰ 5 ਆਈਜ਼ ਕੰਟਰੀਜ਼ ਹੋਣ, ਓਵਰਆਲ ਖਾਲਿਸਤਾਨ ਦਾ ਕਾਨਸੈਪਟ ਅੱਜ ਵੀ ਦਾ ਗਾਰਡੀਅਨ ਦੇ ਵਿੱਚ ਪੂਰੀ ਇੱਕ ਸਟੋਰੀ ਹੈ। ਔਰ ਆਉਣ ਵਾਲੇ ਦਿਨਾਂ 'ਚ ਰਾਇਟਰ ਦੀ ਸਟੋਰੀ ਵੀ, ਜਿਨ੍ਹਾਂ ਦੇ ਨਾਲ ਮੇਰੀ ਵੀ ਗੱਲਬਾਤ ਹੁੰਦੀ ਰਹੀ, ਉੱਥੇ ਜਾ ਕੇ ਵੀ ਜਦੋਂ ਮੈਂ ਸੀਐਟਲ ਪਹੁੰਚਿਆ ਤਾਂ ਜਿਹੜੀ ਉਹਨਾਂ ਦੀ ਮੇਨ ਰਿਪੋਰਟਰ DC ਦੀ ਹੈ ਬੀਬੀ ਸਾਰਾ, ਉਹ ਸਵਾਲ ਜਵਾਬ ਕੁਛ ਨਾ ਕੁਛ ਚੱਲਦੇ ਰਹੇ। ਅਸੀਂ ਦੇਖਦੇ ਕਿ ਕਿਸ ਕਿਸਮ ਦੀ ਸਟੋਰੀ ਰਾਇਟਰ ਵਾਲੇ ਵੀ ਕੱਢਦੇ ਨੇ, ਪਰ ਚੱਲ ਰਿਹਾ ਬਰਾਬਰ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਜਿੱਥੇ ਇਸ ਗੱਲ ਦੇ ਲਈ ਅਗੇਨ ਮੈਂ ਬਾਰ-ਬਾਰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਇਹ ਜਦੋਂ ਵੱਡੇ ਚੈਲੰਜਸ ਹੁੰਦੇ ਨੇ, ਹਕੂਮਤਾਂ ਦੇ ਕੋਲ ਬਹੁਤ ਸਾਰੇ ਸਾਧਨ ਨੇ, ਬਿਜ਼ਨਸ ਇੰਟਰਸਟ ਨੇ, ਸਟ੍ਰੈਟੇਜਿਕ ਇੰਟਰਸਟ ਨੇ। ਇਹੀ ਕਾਰਨ ਹੈ ਕਿ ਈਵਨ ਅਮਰੀਕਾ ਵਰਗੀ ਤਾਕਤ, ਜਿਨ੍ਹਾਂ ਨੂੰ ਪਤਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਉਸ ਦੇ ਥੱਲੇ ਜਿਹੜੇ ਇੰਕਸ਼ਾਫ ਵਾਸ਼ਿੰਗਟਨ ਪੋਸਟ ਰਾਹੀਂ ਸਟੋਰੀ ਤਾਂ ਇਨਸਾਈਡਰ ਹੀ ਹੁੰਦੀ ਹੈ, ਉਹ ਵੀ ਸਾਹਮਣੇ ਆਏ ਕਿ ਕਿਵੇਂ ਉਹਦੇ 'ਚ ਅਜੀਤ ਡੋਬਲ ਵੀ ਇਨਵੋਲਵ ਹੈ, ਉਸ ਦੇ ਵਿੱਚ ਸਾਮੰਤ ਗੋਇਲ ਰਾ ਚੀਫ ਵੀ ਇਨਵੋਲਵ ਹੈ,
ਉਹਨਾਂ ਦਾ ਫਰੰਟ ਆਫਿਸਰ ਵਿਕਰਮ ਯਾਦਵ ਵੀ ਇਨਵੋਲਵ ਹੈ। ਪਰ ਇਹਦੇ ਬਾਵਜੂਦ ਕਿ ਅਮਰੀਕਾ ਦੀ FBI, CIA, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਨੂੰ ਇੰਡਾਇਕਟਮੈਂਟ ਸ਼ਾਮਲ ਕਰਨਾ ਚਾਹੁੰਦੇ ਨੇ, ਲੇਕਿਨ ਅਮਰੀਕਨ ਵਾਈਟ ਹਾਊਸ, ਸਟੇਟ ਡਿਪਾਰਟਮੈਂਟ ਜਿਹੜਾ ਉਹ ਟਾਲਾ ਵੱਟ ਰਿਹਾ। ਔਰ ਜਦੋਂ ਇਹਦੇ ਬਾਵਜੂਦ ਦਬਾਅ ਤਾਂ ਬਣਿਆ ਹੋਇਆ, ਜਸਟਿਨ ਟਰੂਡੋ ਨੇ ਤਾਂ ਆਪਣੀ ਜਿਹੜੀ ਹੈ ਹੀਲ ਡਿੱਗ ਕੀਤੀ ਹੈ, ਆਪਣੀ ਅੱਡੀ ਹੋਰ ਗੱਡੀ ਹੈ। ਔਰ ਅਸੀਂ ਜਦੋਂ ਸਿਐਟਲ ਸੀ ਉਦੋਂ ਇਹ ਵੀ ਆਇਆ ਕਿ ਇੱਕ ਚੌਥਾ ਕਾਤਲ ਵੀ, ਪਹਾੜੇ ਦਾ ਟੱਟੂ ਇਹਨਾਂ ਨੂੰ ਤਾਂ ਉਹੀ ਨੇ, ਮਰਸਨਰੀ ਨੇ, ਉਹ ਵੀ ਫੜਿਆ ਕੈਨੇਡਾ ਨੇ। ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਉੱਤੇ ਵੀ ਹੁਣ ਦਬਾਅ ਬਣਿਆ ਹੋਇਆ। ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਆਸਟ੍ਰੇਲੀਅਨ ਏਜੰਸੀਆਂ ਨੇ ਆਸਟ੍ਰੇਲੀਅਨ MPs ਨੂੰ ਹਦਾਇਤ ਕੀਤੀ ਹੈ ਕਿ ਜਦੋਂ ਤੁਸੀਂ ਭਾਰਤ ਜਾਂਦੇ ਹੋ ਉੱਥੇ ਤੁਹਾਡੇ ਤੇ ਸਪਾਈਂਗ ਹੋਏਗੀ, ਆਪਣੇ ਰੈਗੂਲਰ ਫੋਨ ਛੱਡ ਕੇ ਜਾਓ ਔਰ ਦੂਸਰੇ ਜਿਹੜੇ ਸਿਮ ਵਾਲੇ ਟੈਂਪਰੇਰੀ ਆਰਜ਼ੀ ਉਹ ਤੁਸੀਂ ਇਸਤੇਮਾਲ ਕਰੋ। ਔਰ ਇਸੇ ਪੀਰੀਅਡ 'ਚ ਅਸੀਂ ਲਾਸਟ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਪਿਛਲੇ ਐਪੀਸੋਡ 'ਚ ਕਿ ਕਿਵੇਂ ਇੰਡੀਆ ਨੇ ਜਾ ਕੇ ਰੂਸ ਦੇ ਪੈਰ ਫੜ ਲਏ ਕਿ ਵੀ ਹਜ਼ੂਰ ਸਾਡੇ ਮਾਈ ਬਾਪ, ਔਰ ਉਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਬੀਬੀ ਮਾਰੀਆ ਨੇ ਫਿਰ ਫੁੱਲ ਸਕੇਲ ਅਮਰੀਕਾ ਦੇ ਉੱਤੇ ਅਟੈਕ ਖੋਲ੍ਹਿਆ ਕਿ ਜੀ ਇਹ ਤੁਸੀਂ ਜਿਹੜਾ ਭਾਰਤ 'ਚ ਇੰਟਰਫੀਅਰ ਕਰ ਰਹੇ ਹੋ, ਚੋਣਾਂ 'ਚ ਵੀ ਇੰਟਰਫੀਅਰ ਕਰ ਰਹੇ ਹੋ, ਕੋਈ ਤੁਸੀਂ ਪ੍ਰੂਫ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ ਨਹੀਂ ਦਿੱਤਾ, ਤੁਹਾਨੂੰ ਤੁਸੀਂ ਭਾਰਤ ਦਾ ਰਾਸ਼ਟਰੀ ਅਪਮਾਨ ਕਰ ਰਹੇ ਹੋ, ਇਹ ਉਹ। ਸੋ ਇੱਥੋਂ ਤੱਕ ਗੱਲ ਸੀ। ਔਰ ਅਸੀਂ ਦੇਖ ਰਹੇ ਸੀ ਕਿ ਵੀ ਅਮਰੀਕਾ ਇਸ ਦੇ ਉੱਤੇ ਕੀ ਰਿਐਕਸ਼ਨ ਦਿੰਦਾ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ, ਕਿਉਂਕਿ ਸਾਡੇ ਲਈ ਜਿਹੜਾ ਬੀਤੇ ਦਾ ਇਤਿਹਾਸ ਹੈ ਉਹ ਸਾਡੇ ਮੌਜੂਦਾ ਦੌਰ ਦੀ ਵੱਡੀ ਮੋਟੀਵੇਸ਼ਨ ਵੀ ਹੈ। ਅੱਜ ਉਹ ਦਿਨ ਹੈ 14 ਮਈ ਦਾ, ਜਿਸ ਦਿਨ ਠੀਕ 314 ਸਾਲ ਪਹਿਲਾਂ 1710 'ਚ 14 ਮਈ 1710 ਨੂੰ ਲਗਭਗ 800 ਸਾਲ ਦਾ ਇਤਿਹਾਸ ਉਸ ਚੰਦ ਖਾਲਸੇ ਦੇ ਯੋਧਿਆਂ ਨੇ ਜਿਨ੍ਹਾਂ ਦੇ ਕੋਲ ਨਾ ਚੱਜ ਦੇ ਘੋੜੇ ਸੀ, ਨਾ ਹਥਿਆਰ ਸੀ, ਤੋਪਖਾਨਾ ਤਾਂ ਦੂਰ ਦੀ ਗੱਲ, ਉਹਨਾਂ ਨੇ ਚਾਪੜਚਿੜੀ ਦੇ ਮੈਦਾਨ 'ਚ ਜਿਹੜੀ ਜੰਗ 12 ਮਈ 1710 ਨੂੰ ਹੋਈ ਡਿਫੀਟ ਕੀਤਾ। ਸਰਹੰਦ ਜਿਹੜਾ ਲਾਹੌਰ ਔਰ ਸਰਹੰਦ ਦੋ ਵੱਡੇ ਪ੍ਰੋਵਿੰਸ ਸੀ ਪੰਜਾਬ ਦੇ, ਉਹਨਾਂ ਦੀਆਂ ਫੌਜਾਂ ਨੂੰ। ਔਰ ਫਿਰ ਅਗਲੇ ਦਿਨ ਸਰਹੰਦ ਪਹੁੰਚ ਕੇ ਸਰਹੰਦ ਦੀ ਲੜਾਈ ਲੜੀ, ਕਿਉਂਕਿ ਉਦੋਂ ਤਾਂ ਫਿਰ ਥੋੜ੍ਹੇ ਬਹੁਤ ਜਿਹੜੇ ਕੋਈ ਭੱਜ ਰਹੇ ਸੀ, ਕੋਈ ਕਿਲਿਆਂ 'ਚ ਵੜੇ ਸੀ, ਉਹ ਬਾਹਰ ਕੱਢੇ ਸਣੇ ਸੁੱਚਾਨੰਦ ਦੇ, ਔਰ ਜਿਨ੍ਹਾਂ ਨੇ ਸੱਪਾਂ ਦੇ ਬੱਚੇ ਸੱਪ ਕਹਿ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ। ਔਰ 14 ਮਈ ਨੂੰ ਫਿਰ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਜਿਹੜਾ ਖਾਲਸੇ ਦਾ ਦਰਬਾਰ ਸਜਿਆ ਔਰ ਧਰਤੀ ਦੇ ਉੱਤੇ ਪਹਿਲਾ ਰਾਜ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਨੂੰ ਸਮਰਪਿਤ, ਖਲਕਤ ਦੇ ਭਲੇ ਦੀ ਯਾਦ ਨੂੰ ਸਮਰਪਿਤ, ਔਰ ਉਸ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਸਾਹਿਬਜ਼ਾਦਾ ਫਤਿਹ ਸਿੰਘ, ਜ਼ੋਰਾਵਰ ਸਿੰਘ ਜਿੱਥੇ ਸ਼ਹੀਦ ਕੀਤੇ ਗਏ, ਉਸ ਮੁਕਾਮ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਈ ਨਾ ਬਾਦਸ਼ਾਹਤ, ਨਾ ਕੋਈ ਤਾਜ਼ਪੋਸ਼ੀ, ਨਾ ਕੁਛ, ਬਾਜ਼ ਸਿੰਘ ਔਰ ਆਲੀ ਸਿੰਘ ਇਹ ਦੋਵੇਂ ਗਵਰਨਰ ਔਰ ਸਬ ਗਵਰਨਰ ਬਣਾਏ ਗਏ। ਔਰ ਪਹਿਲਾ ਜਿਹੜਾ ਮੈਂ ਸਿਐਟਲ ਦੇ ਦੀਵਾਨ 'ਚ ਵੀ ਕਿਹਾ ਸੀ, ਕਿਉਂਕਿ 12 ਮਈ ਦਾ ਦਿਨ ਸੀ, ਮਦਰਸ ਡੇ ਵੀ ਸੀ ਬਾਈ ਦੀ ਵੇ ਉਸ ਦਿਨ। ਸੋ ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਬਈ ਇਹ ਜਦੋਂ ਅੱਜ ਅਸੀਂ ਦੁਨੀਆ ਦੇ ਵਿੱਚ ਆਰਥਿਕ ਜਾਂ ਦੂਸਰੀ ਕਿਸਾਨੀ ਨਾਲ ਜੁੜੇ ਰਿਫਾਰਮ, ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਲੇਕਿਨ ਇਸ ਤੋਂ ਬਹੁਤ ਪਹਿਲਾਂ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਤੇ ਪਹਿਲਾ ਆਰਡਰ, ਪਹਿਲਾ ਆਰਡੀਨੈਂਸ, ਪਹਿਲਾ ਫਰਮਾਨ ਸ਼ਾਹੀ ਇਹ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਅਦਰਵਾਈਜ਼ ਜੱਟ ਮੁਜ਼ਾਰਾ ਸੀ, ਜ਼ਿਮੀਦਾਰ ਜ਼ਮੀਨ ਦਾ ਮਾਲਕ ਸੀ। ਸੋ ਅੱਜ ਜਦੋਂ ਅਸੀਂ ਜੱਟ ਜ਼ਿਮੀਦਾਰ ਲਫ਼ਜ਼ ਟੁਗੈਦਰ ਕਹਿੰਦੇ ਹਾਂ ਤੇ ਇਸ ਖਿੱਤੇ ਦੇ ਵਿੱਚ ਹੀ ਹੈ, ਲਹਿੰਦੇ ਪੰਜਾਬ 'ਚ ਅੱਜ ਵੀ, ਕਿਉਂਕਿ ਉੱਥੇ ਲੈਂਡ ਰਿਫਾਰਮ ਅੱਜ ਤੱਕ ਵੀ ਨਹੀਂ ਹੋਇਆ, ਪਾਕਿਸਤਾਨ ਬਣਨ ਤੋਂ ਬਾਅਦ ਵੀ ਨਹੀਂ ਹੋਇਆ। ਉੱਥੇ ਵਡੇਰੇ ਔਰ ਵੱਡੇ ਵੱਡੇ ਜ਼ਿਮੀਦਾਰ ਨੇ ਔਰ ਆਮ ਜਿਹੜੇ ਜੱਟ ਨੇ ਉਹ ਮੁਜ਼ਾਰੇ ਨੇ। ਔਰ ਇਹ ਜਿਹੜੀ ਤਬਦੀਲੀ ਸੀ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਹੈਵ ਡਨ ਇਟ, ਵੀ ਵਿਲ ਡੂ ਇਟ ਅਗੇਨ, ਬਿਲਕੁਲ। ਔਰ ਇਹ ਕੋਈ ਛੋਟੀ ਗੱਲ ਨਹੀਂ ਸੀ। ਜਦੋਂ ਤੁਸੀਂ ਉਸ ਸਾਰੀ ਹਿਸਟਰੀ ਨੂੰ, ਕਿਉਂਕਿ ਕਰੰਟ ਅਸੀਂ ਪੋਲੀਟੀਕਲ ਟੌਪਿਕ 'ਤੇ ਗੱਲ ਵੀ ਕਰਨੀ ਹੈ, ਸੋ ਮੈਂ ਇਹਨੂੰ ਬਹੁਤ ਵੇਰਵੇ, ਨਹੀਂ ਤਾਂ ਮੇਰਾ ਮਨ ਕਰਦਾ ਹੈ ਵੀ ਮੈਂ ਉਹ ਸਾਰੇ ਹੀ ਜਿਹੜਾ ਉਸ ਪਾਰਟ ਨੂੰ, ਇੱਕ ਸਦੀ ਦੀ ਜਿਹੜੀ ਲੜਾਈ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜਦੋਂ ਕਿ ਤੌਜ਼ਕੇ ਜਹਾਂਗੀਰੀ ਲਿਖਣ ਵਾਲਾ ਜਹਾਂਗੀਰ
ਗੁਰੂ ਨਾਨਕ ਦੇ ਘਰ ਨੂੰ ਦੁਕਾਨੇ ਬਾਤਲ ਕਹਿੰਦਾ, ਝੂਠ ਦੀ ਦੁਕਾਨ, ਔਰ ਇਹਨੂੰ ਬੰਦ ਕਰਨ ਦੀ ਆਪਣੀ ਜਿਹੜਾ ਹੈ ਉਹ ਆਰਜ਼ੂ ਜਾਂ ਆਪਣੀ ਡਿਜ਼ਾਇਰ ਸ਼ੋ ਕਰਦਾ। ਲੇਕਿਨ ਉਸੇ ਹੀ ਧਰਤੀ ਦੇ ਉੱਤੇ ਫਿਰ ਬਲਕਾਰ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪਹਿਲਾ ਸਿੱਖ ਰਾਜ ਜਿਹੜਾ ਲੋਕਾਂ ਦਾ ਰਾਜ ਹੈ। ਜੇ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਕੋਈ ਸਿੱਖ ਕਿਸਾਨਾਂ ਲਈ ਨਹੀਂ ਹੈ। ਮੁਸਲਮਾਨ ਕਿਸਾਨ ਵੀ ਜਿਹੜੇ ਗਰੀਬ, ਉਹ ਅਮੀਰ ਜ਼ਿਮੀਂਦਾਰਾਂ ਜਗੀਰਦਾਰਾਂ ਦੇ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਸਨ। ਹਿੰਦੂ, ਮੁਸਲਮਾਨ, ਸਿੱਖ, ਔਰ ਦੋਨੋਂ ਜਦੋਂ ਕੋਈ ਵੀ ਪੋਲੀਟੀਕਲ ਜਿਹੜੀ ਐਂਟੀਟੀ ਹੁੰਦੀ ਹੈ ਉਸ ਦਾ ਤੁਸੀਂ ਆਧਾਰ ਦੇਖਣਾ ਹੁੰਦਾ। ਅੱਜ ਤਾਂ ਅਸੀਂ ਕਨਸਟੀਟਿਊਸ਼ਨ ਕਹਿੰਦੇ ਹਾਂ ਕਿ ਜੀ ਉਹਦੇ 'ਚ ਕੀ ਹੋਏਗਾ, ਜਾਂ ਡੈਕਲੇਰੇਸ਼ਨ ਇੰਡੀਪੈਂਡੈਂਸ ਦੀਆਂ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੀ, ਕਿਉਂਕਿ ਬਾਦਸ਼ਾਹ ਤਾਂ ਤਾਕਤ ਦੇ ਨਾਲ ਹੀ ਲਈ ਜਾਂਦੇ ਸੀ ਰਾਜ, ਤੇ ਉਹਦੇ 'ਚ ਤੁਹਾਡਾ ਸਿੱਕਾ ਔਰ ਤੁਹਾਡੀ ਮੋਹਰ ਇਹ ਦੱਸਦੇ ਸੀ ਕਿ ਵੀ, ਔਰ ਇਹ ਜਿੰਨੇ ਅਸੀਂ ਮੁਗਲ ਬਾਦਸ਼ਾਹ ਵੀ ਕਹਿੰਦੇ, ਇਹਨਾਂ ਨੇ ਬਾਦਸ਼ਾਹ ਬਣਨ ਤੋਂ ਬਾਅਦ ਟਾਈਟਲ ਹੈ ਨਾ ਇਹਨਾਂ ਦੇ ਹੋਰ ਨੇ। ਕੋਈ ਅਕਬਰ ਬਣਿਆ, ਕੋਈ ਜਹਾਂਗੀਰ ਬਣਿਆ, ਕੋਈ ਔਰੰਗਜ਼ੇਬ, ਇਹ ਟਾਈਟਲ ਨੇ। ਔਰੰਗਜ਼ੇਬ ਦੁਨੀਆ ਦਾ ਗਹਿਣਾ, ਜਹਾਂਗੀਰ ਸਾਰੀ ਦੁਨੀਆ ਦਾ ਜਹਾਂਪਨਾਹ ਬਣਿਆ, ਅਕਬਰ ਗ੍ਰੇਟ, ਹਾਲਾਂਕਿ ਉਹਦਾ ਨਾਂ ਜਲਾਲੂਦੀਨ ਸੀ। ਇਸੇ ਤਰ੍ਹਾਂ ਹਰ ਇੱਕ ਦੇ ਵੱਖੋ ਵੱਖਰੇ ਨਾਂ। ਲੇਕਿਨ ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲਾ ਸਿੱਕਾ ਜਿਹੜਾ ਜਾਰੀ ਹੁੰਦਾ ਸਿੱਖ ਰਾਜ ਦਾ, ਦੋਨਾਂ ਦੇ ਉੱਤੇ ਜਿਹੜੀ ਇਬਾਰਤ ਹੈ ਸਿੱਕੇ ਤੇ ਵੀ ਔਰ ਰਾਇਲ ਸਟੈਂਪ ਜਿਹਦੇ ਥੱਲੇ ਆਰਡਰ ਹੈ ਉਹ ਫਾਰਸੀ ਹੈ, ਪਰਸ਼ੀਅਨ ਹੈ। ਔਰ ਸਿੱਕੇ ਦੇ ਉੱਤੇ ਲਫ਼ਜ਼ ਨੇ ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਜਿਹੜਾ ਸਿੱਕਾ ਹੈ, ਕੋਇਨ ਹੈ, ਨਵਾਂ ਸਿੱਕਾ ਚੱਲਿਆ ਸਾਡੇ ਰਾਜ ਦਾ, ਇਹ ਦੋ ਜਹਾਨਾਂ ਦੇ ਵਿੱਚ ਅਸੀਂ ਇਹ ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਇਹ ਗੁਰੂ ਨਾਨਕ ਦੀ ਤਲਵਾਰ ਸੱਚ ਦੀ, ਇਨਸਾਫ ਦੀ, ਹੱਕ ਦੀ, ਜਿਸ ਨੂੰ ਬਾਣੀ ਦੇ ਵਿੱਚ ਫਰਮਾਇਆ ਉਹਨਾਂ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿ ਇਹ ਜਿਹੜਾ ਗੁਰੂ ਨਾਨਕ ਦਾ ਰਾਜ ਜਿਹੜਾ ਰੂਹਾਨੀਅਤ ਦੀ ਉਸ ਮੰਡਲ ਚੋਂ ਇਸ ਧਰਤੀ ਤੇ ਉਤਾਰਿਆ ਗਿਆ, ਇਸ ਦਾ ਕਿਲਾ ਸੱਚ ਦਾ ਔਰ ਇਸ ਦੀ ਨੀਂਹ ਬੜੀ ਪੁਖਤਾ ਹੈ। ਤੇ ਫਿਰ ਜਿਹੜੀ ਰਾਇਲ ਸਟੈਂਪ ਸ਼ਾਹੀ ਮੋਹਰ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਖਸ਼ੀਆਂ। ਸੋ ਅੱਜ ਜੇ 314 ਸਾਲ ਬਾਅਦ, ਔਰ ਇਸ ਪੀਰੀਅਡ ਤੋਂ ਬਾਅਦ ਅਸੀਂ, ਇਹ ਨਹੀਂ ਹੈ ਕਿ ਵੀ ਇਹ ਰਾਜ ਸਦੀਵੀ ਰਿਹਾ, ਆਲਮੋਸਟ 6 ਸਾਲ ਚੱਲਿਆ। 1715 ਦੇ ਅਖੀਰ 'ਚ ਬੰਦਾ ਸਿੰਘ ਬਹਾਦਰ ਆਪਣੇ ਸਾਥੀ ਸਿੱਖਾਂ ਦੇ ਨਾਲ, ਸਿੰਘਾਂ ਦੇ ਨਾਲ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਦੀ ਕੱਚੀ ਹਵੇਲੀ 'ਚੋਂ ਗ੍ਰਿਫਤਾਰ ਹੋਏ, ਟਾਰਚਰ ਹੋਏ, ਸ਼ਹੀਦ ਹੋਏ। ਫਿਰ ਸਿਰਾਂ ਦੇ ਮੁੱਲ ਪਏ, ਜ਼ੁਲਮ ਦਾ ਦੌਰ ਚੱਲਿਆ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, 12 ਮਿਸਲਾਂ ਸਥਾਪਿਤ ਹੋਈਆਂ। ਇੱਕ ਉਹ ਵੀ ਰਾਜ ਸੀ ਜਿਹੜਾ ਕੁਛ ਦਿਨ ਚੱਲਿਆ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਵੀ ਜਿਹੜਾ ਟੈਕਸ ਲਾ ਕੇ ਰਾਜ ਕੀਤਾ। ਫਿਰ ਸਿੱਖ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਫਿਰ 1799 ਤੋਂ 1839 ਤੱਕ 40 ਸਾਲ ਲਾਹੌਰ ਤਖਤ ਦੇ ਉੱਤੇ ਕਾਬਜ਼ ਹੋਏ। ਔਰ ਅਗਲੇ 10 ਸਾਲ ਫਿਰ ਆਪਸੀ ਭਾਵੇਂ ਖਾਨਾ ਜੰਗੀ ਸੀ। 1849 'ਚ ਅੰਗਰੇਜ਼ਾਂ ਦੇ ਪੇਟੇ ਪਿਆ। 98 ਸਾਲ ਬ੍ਰਿਟਿਸ਼ ਜਿਹੜੇ ਫਰੰਗੀ ਦੀ ਜਿਹੜੀ ਹੈ ਉਹ ਕਸਟਡੀ, ਔਰ ਉਸ ਨੂੰ ਵੀ ਸਿੱਖਾਂ ਨੇ ਅੱਗੇ ਹੋ ਕੇ ਚੈਲੰਜ ਕਰਕੇ ਉਹਨਾਂ ਦਾ ਬਿਸਤਰਾ ਗੋਲ ਕਰਨ 'ਚ ਮੋਹਰੀ ਰੋਲ ਅਦਾ ਕੀਤਾ। ਔਰ ਪਿਛਲੇ ਆਲਮੋਸਟ ਇਹਨਾਂ 76-77 ਸਾਲਾਂ ਤੋਂ ਹੁਣ ਬ੍ਰਾਹਮਣਵਾਦੀ ਹਿੰਦੂ ਤਵੀਆਂ ਦੇ ਨਾਲ ਵਾਹ ਹੈ। ਸੋ ਜੇ ਇਸ ਪੀਰੀਅਡ ਦੇ ਵਿੱਚ ਅਸੀਂ 3 ਰਾਜ ਸ਼ਕਤੀਆਂ ਦੇ ਨਾਲ, ਮੁਗਲਾਂ ਦੇ ਨਾਲ, ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਨਾਲ ਔਰ ਅੰਗਰੇਜ਼ਾਂ ਦੇ ਨਾਲ ਟੱਕਰ ਲੈ ਕੇ ਉਹਨਾਂ ਦੇ ਬਿਸਤਰੇ ਕੋਲ, ਉਦੋਂ ਤਾਂ ਸਾਡੇ ਕੋਲ ਸੀਮਤ ਸਾਧਨ, ਸੀਮਤ ਗਿਣਤੀ, ਹਾਰਡ ਲਾਈਨ, ਬਹੁਤ ਹਾਰਡਸ਼ਿਪਸ ਦੇ ਵਿੱਚੋਂ ਨਿਕਲਣ ਵਾਲਾ। ਅੱਜ ਤਾਂ ਖਾਲਸਾ ਦੁਨੀਆ ਭਰ 'ਚ ਵਸਦਾ। ਔਰ ਜਿਵੇਂ ਡਾਇਸਪੋਰਾ ਸਿੱਖਾਂ ਨੇ ਇਹਨਾਂ 4 ਦਹਾਈਆਂ ਦੇ ਵਿੱਚ, 40 ਸਾਲਾਂ ਦੇ ਵਿੱਚ, ਜੇ ਟੋਟਲ ਵਾਰ ਜੂਨ ਦੇ ਪਹਿਲੇ ਹਫ਼ਤੇ ਉਹਨਾਂ ਨੇ ਸਾਡੇ ਤੇ ਨਾਫਿਜ਼ ਕੀਤੀ ਹੈ, ਇਹਨਾਂ 4 ਦਹਾਈਆਂ 'ਚ ਜੇ ਉਹ ਉਸ ਲੜਾਈ ਨੂੰ ਕੱਢ ਕੇ ਬਾਹਰ ਤੱਕ ਲੈ ਆਏ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗ, ਤੇ ਖਾਲਸੇ ਨੇ ਵੀ ਫਿਰ ਜੇ ਹੁਣ ਇਹੀ ਖਾਲਸਾ ਸਾਜਨਾ ਦਿਵਸ ਦੇ ਔਰ ਅਪ੍ਰੈਲ ਔਰ ਮਈ ਦੀਆਂ ਪੈਰੇਡਸ, ਔਰ ਅਜੇ ਕੋਈ ਪੈਰੇਡਸ ਦਾ ਐਂਡ ਨਹੀਂ ਹੋਇਆ, ਹੁਣ ਆਉਂਦੇ ਸੈਚਰਡੇ
ਸਿਟੀ ਸੈਂਟਰ ਦੇ ਬਾਹਰ ਝੰਡਾ ਜਿਹੜਾ ਹੈ ਉਹ ਖਾਲਸੇ ਦਾ ਲਹਿਰਾ ਕੇ ਜਿਹੜੀ ਕਾਰਟਰੇਟ ਪੈਰੇਡ ਹੋਏਗੀ। ਔਰ ਫਿਰ ਅਸੀਂ ਦੇਖ ਰਹੇ ਹਾਂ ਕਿ ਅਸੀਂ ਮਈ ਦੇ ਵਿੱਚ ਹੀ ਜਿਹੜਾ ਅਜੇ ਹੋਰ ਵੀ ਕਈ ਥਾਵਾਂ ਦੇ ਉੱਤੇ ਪੈਰੇਡਸ ਨੇ, ਜੂਨ ਤੱਕ ਪਹੁੰਚਦੇ ਆ। ਫਿਰ ਵੀ ਨਗਰ ਕਿਉਂਕਿ ਇਹ ਹੁਣ ਇੰਨੇ ਕੁ ਜ਼ਿਆਦਾ ਨੇ। ਔਰ ਈਵਨ ਜਿੱਦਣ ਸਿਐਟਲ ਸਿੱਖ ਡੇ ਪੈਰੇਡ ਹੋ ਰਹੀ ਸੀ, ਨਾਲ ਹੀ ਕੋਲੋਨਾ ਬ੍ਰਿਟਿਸ਼ ਕੋਲੰਬੀਆ ਦਾ ਵੱਡਾ, ਉੱਥੇ ਵੀ ਬਹੁਤ ਵੱਡੀ ਸਿੱਖ ਡੇ ਪੈਰੇਡ ਸੀ। ਔਰ ਕੈਲਗਰੀ ਜਿਹਦੇ 'ਚ ਹਜ਼ਾਰਾਂ ਨਹੀਂ, ਸ਼ਾਇਦ ਅਜੇ ਡੀਟੇਲ ਰਿਪੋਰਟ ਤਾਂ ਨਹੀਂ ਆਈ, ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਉਹਦੇ 'ਚ ਸ਼ਮੂਲੀਅਤ ਕੀਤੀ। ਔਰ ਖਾਲਿਸਤਾਨ ਰੈਫਰੈਂਡਮ ਦਾ ਨੈਕਸਟ ਫੇਜ਼ ਵੀ ਕੈਲਗਰੀ 'ਚ ਹੀ ਹੈ। ਸੋ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਇੱਕ ਪਾਸੇ ਆਪਣੀ ਸਟਰੈਂਥ ਜਿਹੜੀ ਗੁਰੂ ਦੇ ਆਸਰੇ ਹੈ ਉਸ ਤੇ ਨਾਜ਼ ਹੁੰਦਾ ਹੈ ਕਿ ਅਕਾਲ ਪੁਰਖ ਨੇ ਐਸੀ ਰਹਿਮਤ ਕੀਤੀ ਹੋਈ ਹੈ ਪੰਥ ਦੇ ਉੱਤੇ। ਇੰਨੀਆਂ ਔਡਸ, ਇੰਨੇ ਚੈਲੰਜਸ, ਇੰਨੇ ਦੁਸ਼ਮਣ, 4 ਚਫੇਰੇ ਹਰ ਇੱਕ ਨੇ ਸਿਰ ਕੱਢਿਆ ਹੋਇਆ, ਲੇਕਿਨ ਪੰਥ ਜਿਹੜਾ ਹਰ ਦੁਸ਼ਮਣ ਦੇ ਸਿਰ ਤੇ ਆਇਆ ਹੈ, ਮਾਰ ਕੇ ਸਿਰ ਭੰਨ ਕੇ ਜਿਹੜਾ ਉਹ ਅੱਗੇ ਵਧ ਰਿਹਾ। ਔਰ ਇਹਦੇ ਚੋਂ ਹੀ ਅਸੀਂ 4 ਦਹਾਕੇ ਪਹਿਲਾਂ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਾਇਆ ਜਾਂਦਾ ਹੈ, ਉਦੋਂ ਕਦੇ ਨਹੀਂ ਸੀ ਸੋਚਿਆ ਕਿ ਕੋਈ ਵਕਤ ਵੀ ਆਏਗਾ ਕਿ ਭਾਈ ਇਹ ਬਾਹਰਲੇ ਮੁਲਕਾਂ ਨੇ ਭਾਰਤ ਨੂੰ ਧੌਣ ਤੋਂ ਫੜ ਲੈਣਾ ਐਜ਼ ਇਹ ਸਾਨੂੰ ਜਿਹੜੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਰਹੇ ਨੇ, ਇਹਨਾਂ ਦਾ ਭੱਦਾ ਚਿਹਰਾ ਦੁਨੀਆ ਸਾਹਮਣੇ ਹੋਏਗਾ। ਔਰ ਖਾਲਿਸਤਾਨ ਦੇ ਲਈ ਇੱਕ ਸਿੰਪੈਥੀ, ਇੱਕ ਕਿਉਰੋਸਿਟੀ, ਇੱਕ ਹਮਦਰਦੀ, ਔਰ ਜ਼ਾਹਰ ਹੈ ਕਿ ਹੁਣ ਇੱਕ ਹਕੀਕਤ ਵੱਲ ਜਿਹੜਾ ਇਹ ਜਾ ਰਿਹਾ। ਲੇਕਿਨ ਕਈ ਵਾਰ ਅਸੀਂ ਕਿਉਂਕਿ ਸਿੱਖ ਸੰਗਤ ਦੇ ਨਾਲ ਡੀਲ ਕਰਦੇ ਹਾਂ, ਉਹਨਾਂ ਦੀਆਂ ਕਾਲਾਂ ਵੀ ਹੁੰਦੀਆਂ ਨੇ, ਕੋਈ ਚੰਗੀ ਖਬਰ ਆ ਜਾਏ ਕਿ ਭਾਈ ਅਮਰੀਕਾ ਨੇ ਜਾਂ ਕੈਨੇਡਾ, ਜਿਵੇਂ ਜਸਟਿਨ ਟਰੂਡੋ ਨੇ ਆ ਕਿਹਾ, ਫਿਰ ਐਨ ਪੂਰੇ ਚਾਚ ਹੋਣਗੇ ਜੀ ਕਿ ਹੁਣ ਨਹੀਂ ਲਈਦੇ। ਤੇ ਜੇ ਵਿੱਚੋਂ ਕੋਈ ਖਬਰ ਇਸ ਕਿਸਮ ਦੀ ਆ ਜਾਏ ਕਿ ਜੀ ਅਮਰੀਕਾ ਨੇ ਇਹ ਕਹਿ ਦਿੱਤਾ ਹੈ ਔਰ ਉਹਨਾਂ ਨੇ ਭਾਰਤ ਦੀ ਤਾਰੀਫ ਵੀ ਕਰਤੀ, ਮੈਂ ਕਿਹਾ ਭਾਈ ਇਹ ਡਿਪਲੋਮੇਸੀ ਦੀ ਦੁਨੀਆ ਹੈ, ਕਿਆ ਕੁਛ ਜਾਣਾ ਕੀਤਾ, ਕੁਛ ਜਾਣਾ। ਉਹਨਾਂ ਨੇ ਇਹ ਠੀਕ ਹੈ ਕਿ ਵੀ ਅਮਰੀਕਾ ਨੂੰ ਜਿਹੜਾ ਉਹ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਦੇ ਲਈ ਉਹ ਖਲੋਤੇ ਵੀ ਨੇ, ਪਰ ਉੱਥੇ ਉਹਨਾਂ ਦੇ ਆਪਣੇ ਏਜੰਡੇ ਵੀ ਨੇ। ਬੁਲ ਵਾਕ ਵੀ ਅਗੇਂਸਟ ਚਾਈਨਾ ਯੂਜ਼ ਕਰਨਾ ਚਾਹੁੰਦੇ ਨੇ, ਇਨਵੈਸਟਮੈਂਟ ਵੀ ਹੈ, ਆਪਣੇ ਹਥਿਆਰ ਸੌਦਾ ਵੀ ਵੇਚਣਾ। ਸੋ ਇਹ ਨਾਲ ਹੀ ਚੱਲਣੇ ਨੇ ਕਿਤੇ ਨਾ ਕਿਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅੰਗਰੇਜ਼ੀ ਦਾ ਫਰੇਜ਼ ਕੈਰਟ ਐਂਡ ਸਟਿਕ ਪਾਲਿਸੀ ਹੈ ਕਿ ਇੱਕ ਪਾਸੇ ਤੁਸੀਂ ਗਾਜਰ ਦੇ ਰਹੇ ਹੋ ਤੇ ਇੱਕ ਪਾਸੇ ਜਿਹੜੀ ਹੈ ਉਹ ਡੰਡਾ ਰੱਖਿਆ ਹੈ, ਦੋਨਾਂ ਨੂੰ ਹੀ ਸਾਈਮਲਟੇਨੀਅਸਲੀ ਤੋੜ ਰਹੇ ਹੋ। ਪਰ ਜਦੋਂ ਕੈਰਟ ਐਂਡ ਸਟਿਕ ਹੁੰਦੀ ਹੈ, ਅਲਟੀਮੇਟਲੀ ਸਟਿਕ ਪ੍ਰਵੇਲ ਕਰਦੀ ਹੈ। ਉਹ ਕੈਰਟ ਲੰਬਾ ਵਕਤ ਨਹੀਂ ਹੁੰਦੀ ਕਿਉਂਕਿ ਅਲਟੀਮੇਟਲੀ ਉਹ ਡੰਡਾ ਹੀ ਹੁੰਦਾ ਹੈ। ਸੋ ਇਸ ਨੂੰ ਮੈਂ ਤਾਂ ਇਵੇਂ ਹੀ ਦੇਖਦਾ ਕਿ ਵੀ ਇਹ ਜਿਹੜਾ ਹੁਣ ਭਾਰਤ ਨੇ ਈਰਾਨ ਦੇ ਨਾਲ ਸਮਝੌਤਾ ਇਹ 10 ਸਾਲ ਪਹਿਲਾਂ ਦਾ ਸੀ, ਹੁਣ ਉਹਨੂੰ ਰੀਨਿਊ, ਚਾਬਹਾਰ ਪੋਰਟ ਅਫਗਾਨਿਸਤਾਨ। ਹੁਣ ਭਾਰਤ ਨੂੰ ਪਾਕਿਸਤਾਨ ਜਿਹੜਾ ਉਹ ਜਿਵੇਂ ਉਹ ਸਿੰਧਾਬਾਦ ਦਾ ਸੇਲਰ ਕਹਾਣੀ ਦੇ ਵਿੱਚ ਜਿਹੜਾ ਸੀ ਕਿ ਉਹ ਬਾਂਦਰ ਬੈਠਾ ਉਹਦੇ ਤੇ ਮੋਢੇ ਤੇ ਚੜ੍ਹ ਕੇ ਰੋਜ਼ ਉਹਨੂੰ ਕਹਾਣੀ ਸੁਣਾਉਣੀ ਪੈਂਦੀ ਹੈ, ਬਾਂਦਰ ਚੜ੍ਹਿਆ। ਹੁਣ ਪਾਕਿਸਤਾਨ ਨੇ ਇੰਡੀਆ ਨੂੰ ਬਲੌਕ ਕੀਤਾ ਹੋਇਆ ਕਿਉਂਕਿ ਬਾਰਡਰ ਉਹੀ ਹੈ, ਨਾ ਸੈਂਟਰਲ ਏਸ਼ੀਆ ਤੱਕ ਜਾ ਸਕੇ, ਨਾ ਯੂਰਪ ਨਾਲ ਤੱਕ ਜਾ। ਸਮੁੰਦਰ ਰਾਹੀਂ ਤੁਸੀਂ ਬੰਬੇ ਪੋਰਟ ਤੋਂ ਕਰਾਚੀ ਜਿਹੜਾ ਹੈ ਜਾਂ ਉੱਥੋਂ ਅਗਲੀਆਂ ਜਾਓ, ਉਹ ਹਜ਼ਾਰਾਂ ਮੀਲ ਖਰਚਾ। ਸੋ ਇਸੇ ਲਈ ਭਾਰਤ ਦਾ ਜ਼ੋਰ ਵੀ ਹੁੰਦਾ ਹੈ ਵਿਦਨ ਪਾਕਿਸਤਾਨ ਵੀ ਉਸ ਕਿਸਮ ਦੇ ਆਪਣੇ ਜਿਹੜੇ ਉਹਨਾਂ ਦੇ ਹਮ ਖਿਆਲ ਨੇ ਜਾਂ ਹਮ ਇੰਟਰਸਟ ਵਾਲੇ ਨੇ, ਉਹਨਾਂ ਤੋਂ ਕਹਿਣਗੇ ਵੀ ਵਪਾਰ ਖੋਲੋ ਜੀ, ਫਲਾਣਾ ਜੀ। ਸੋ ਇੱਕ ਤਰੀਕਾ ਇਹਨਾਂ ਨੇ ਇਹ ਲੱਭਿਆ ਹੁਣ ਜਿਹੜੀ ਚਾਬਹਾਰ ਪੋਰਟ ਹੈ ਉਹ ਈਰਾਨ ਦੇ ਖੂੰਜੇ 'ਚ, ਉੱਥੋਂ ਨਾਲ ਹੀ ਅਫਗਾਨਿਸਤਾਨ, ਆਲਰੇਡੀ ਅਫਗਾਨਿਸਤਾਨ 'ਚ ਭਾਰਤ ਦੇ ਇੰਟਰਫੀਅਰੈਂਸ ਹੈ। ਸੋ ਇਹਨਾਂ ਨੇ ਇਹ ਕੀਤਾ ਜੀ ਅਸੀਂ ਚਾਬਹਾਰ ਜਿਹੜੀ ਪੋਰਟ ਹੈ ਉਹ ਡਿਵੈਲਪ ਕਰਾਂਗੇ ਔਰ ਹੁਣ ਉਸ ਨੂੰ ਰੀਨਿਊ ਕੀਤਾ। ਨਾਲ ਦੀ ਨਾਲ ਇਹ ਅਜੇ ਵੀਕਐਂਡ ਦੇ ਨੇੜੇ ਤੇੜੇ ਹੀ ਗੱਲ ਹੈ ਕਿ ਵੀ ਪਹਿਲਾਂ ਤਾਂ ਇਹ ਖਬਰ ਆਈ ਕਿ ਚਾਬਹਾਰ ਐਗਰੀਮੈਂਟ ਕੈਨ ਬੀ ਡਰਾਈਵਰ ਆਫ ਈਰਾਨ ਇੰਡੀਆ ਰਿਲੇਸ਼ਨਸ, ਐਂਬੈਸਡਰ ਇਰਾਜ ਇਲਾਹੀ, ਔਰ ਐਜ਼ ਇੰਡੀਆ ਸਾਈਨਸ a 10-year deal to develop the Chabahar port, the Iranian envoy says arbitration issues which held up agreement have been resolved। ਇਹ 10 ਸਾਲ ਪਹਿਲਾਂ ਸੀ, ਪਰ ਕਿਉਂਕਿ ਦਬਾਅ ਬਣ ਰਿਹਾ ਸੀ ਅਮਰੀਕਾ ਦਾ ਇੰਡੀਆ ਤੇ, ਉਹਨੂੰ ਜਿਹੜੇ ਨੇ ਕੁਛ ਚੀਜ਼ਾਂ ਇਸ਼ੂ ਨੂੰ ਨਹੀਂ ਸੀ ਜਿਹੜੇ ਉਹ ਰਿਜ਼ੋਲਵ ਨਹੀਂ ਸੀ ਹੋ ਰਹੀਆਂ। ਹੁਣ ਉਹਨਾਂ ਨੇ ਅੱਗੋਂ 10 ਸਾਲ ਦੇ ਵਿੱਚ ਇਹਨੂੰ ਚਾਬਹਾਰ ਹੋਏ, ਫਿਰ ਪਾਕਿਸਤਾਨ ਨੂੰ ਬਾਈਪਾਸ ਕਰਕੇ ਇੰਡੀਆ ਚਾਬਹਾਰ ਤੋਂ, ਚਾਬਹਾਰ ਈਰਾਨ 'ਚ ਹੈ, ਉਹ ਅਫਗਾਨਿਸਤਾਨ ਨਾਲ ਡੀਲ ਕਰੇਗਾ ਤੇ ਅਫਗਾਨਿਸਤਾਨ ਤੋਂ ਫਿਰ ਅੱਗੇ
ਜਿਹੜਾ ਉਹ ਸੈਂਟਰਲ ਏਸ਼ੀਅਨ ਰਿਪਬਲਿਕਨ ਔਰ ਯੂਰਪ ਇਹ ਸਾਰੇ ਦਾ ਰਾਹ ਖੁੱਲ੍ਹਾ ਹੋ ਜਾਂਦਾ। ਸੋ ਇਸ ਦੇ ਅਜੇ ਇਹ ਸਮਝੌਤੇ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਔਰ ਅਮਰੀਕਾ ਨੇ ਨਾਲ ਦੀ ਨਾਲ ਭਾਰਤ ਨੂੰ ਵਾਰਨਿੰਗ ਦੇ ਦਿੱਤੀ ਹੈ। ਇਹ ਸਟਿਕ ਹੈ। Anyone considering business deals with Iran, US warns of sanctions hours after India-Iran Chabahar port deal. US State Department Principal Deputy Spokesperson Vedant Patel, however, says it will let the Indian government speak on its foreign policy goals. ਇਹ ਹੈ ਹੁਣ ਥੱਲੇ ਗਾਜਰ ਵੀ ਕਰਤੀ ਕਿ ਜੀ ਅਸੀਂ ਇਹ ਦੱਸਦੇ ਹੈ ਵੀ ਜਿਹੜਾ ਈਰਾਨ ਨਾਲ ਡੀਲ ਕਰੇਗਾ, ਕੰਪਨੀ ਕਰ ਰਹੀ ਹੈ ਇੰਡੀਅਨ, ਕਿ ਉਹਦੇ ਤੇ ਸੈਂਕਸ਼ਨਸ ਲੱਗਣਗੇ ਪਰ ਨਾਲ ਹੀ ਸੌਫਟ ਅਪਰੋਚ ਇਹ ਹੈ ਕਿ ਜੀ ਅਸੀਂ ਇਹ ਇੰਡੀਅਨ ਕੰਪਨੀ ਤੇ ਛੱਡਦੇ ਹਾਂ ਨਾ, ਇੰਡੀਅਨ ਫੋਰਨ ਮਿਨਿਸਟਰੀ ਤੇ ਛੱਡਦੇ ਹਾਂ ਕਿ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ। ਇਹ ਵਾਰਨਿੰਗ ਵੀ ਹੈ ਔਰ ਸਟਿਕ ਵੀ ਹੈ। ਇਸੇ ਤਰ੍ਹਾਂ ਜੇ ਰਸ਼ੀਅਨ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਮਾਰੀਆ ਨੇ ਪੂਰਾ ਅਮਰੀਕਾ ਨੂੰ ਰਗੜਾ ਦਿੱਤਾ ਕਿ ਜੀ ਇਲੈਕਸ਼ਨਸ ਇੰਟਰਫੀਅਰ ਕਰ ਰਹੇ ਹੋ, ਕੋਈ ਸਬੂਤ ਨਹੀਂ ਤੁਹਾਡੇ ਕੋਲ, ਗੁਰਪਤਵੰਤ ਪਰ ਖਾਮਖਾ ਇੰਡੀਆ ਨੂੰ ਬਲੇਮ ਕਰ ਰਹੇ ਹੋ, ਉਸ ਮਾਮਲੇ 'ਚ ਹੁਣ ਇੱਕ ਪਾਸੇ ਤਾਂ ਅਮਰੀਕਾ ਨੇ ਇੱਕਦਮ ਉਹਨਾਂ ਦੇ ਜਿਹੜਾ ਉਹਨਾਂ ਦੇ ਮਿਸਟਰ ਮਿਲਰ ਨੇ ਇਹ ਕਿਹਾ ਕਿ ਵੀ ਅਸੀਂ ਨੋ ਆਫ ਕੋਰਸ ਵੀ ਡੋਂਟ ਇਨਵੋਲਵ ਆਵਰ ਸੈਲਵਸ ਇਨ ਇਲੈਕਸ਼ਨਸ ਇਨ ਇੰਡੀਆ ਐਜ਼ ਵੀ ਡੋਂਟ ਇਨਵੋਲਵ ਆਵਰ ਸੈਲਵਸ ਇਨ ਇਲੈਕਸ਼ਨਸ ਐਨੀਵੇਅਰ ਇਨ ਦਾ ਵਰਲਡ। ਇਹ these are the decision for the people of India to make, State Department spokesperson Matthew Miller told reporters at his daily press conference. ਉਹਦੇ ਤੋਂ ਤਾਂ ਉਹਨਾਂ ਨੇ ਨਾਲ ਦੀ ਨਾਲ ਕਿਹਾ ਨਹੀਂ ਇਹ ਰੂਸੀ ਗੱਲ ਗਲਤ ਹੈ। ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਜਿਹੜਾ ਇਸ ਬਾਰੇ ਕਿਹਾ ਗਿਆ ਵੀ ਕੋਈ ਸਬੂਤ ਨਹੀਂ ਤੁਸੀਂ ਦਿੱਤਾ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਉੱਤੇ ਔਰ ਦੂਸਰੇ ਇਸ ਦੇ ਉੱਤੇ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇਸ ਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦੇ। ਸੋ ਮਤਲਬ ਇਹ ਹੈ ਕਿ ਵੀ ਇਹਦੇ ਤੇ ਵੀ ਇੱਕ ਪਾਸੇ ਜਿਹੜਾ ਉਹ ਰੱਖਿਆ ਹੋਇਆ ਕੈਰਟ ਐਂਡ ਸਟਿਕ ਦੀ ਲਾਈਨ ਔਰ ਦੂਸਰੇ ਪਾਸੇ ਅਸੀਂ ਜੇ ਬਿਲਕੁਲ ਗਾਜਰ ਦੇਣ ਦੀ ਜਾਂ ਭਾਰਤ ਨੂੰ ਗਾਜਰਾਂ ਖਵਾਉਣ ਦੀ ਗੱਲ ਹੈ ਤੇ ਉਹ ਮਿਸਟਰ ਗਾਰਸੇਟੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ ਉਹਨੇ ਕੀਤਾ। ਬਾਈਡਨ ਐਡਮਿਨਿਸਟ੍ਰੇਸ਼ਨ ਸੈਟਿਸਫਾਈਡ ਵਿਦ ਅਕਾਊਂਟੇਬਿਲਿਟੀ ਇਟ ਹੈਜ਼ ਡਿਮਾਂਡਡ ਫਰਮ ਇੰਡੀਆ ਇਨ ਪੰਨੂ ਕੇਸ, ਸੇਜ਼ ਗਾਰਸੇਟੀ। ਔਰ ਇਹ ਕਹਿ ਰਿਹਾ ਕਿ US ਸੈਟਿਸਫਾਈਡ ਹੈ, ਬਾਕੀ ਅਸੀਂ ਹਿਊਮਨ ਰਾਈਟਸ ਦੇ ਪੂਰੇ ਲੰਬਰਦਾਰ। ਹੁਣ ਜੇ ਇੱਕ ਪਾਸੇ ਤਾਂ ਉਹਨਾਂ ਦੇ ਸਟੇਟ ਡਿਪਾਰਟਮੈਂਟ ਵੀ ਕਿਹਾ ਜੀ ਅਸੀਂ ਤਾਂ ਵੇਟ ਕਰ ਰਹੇ ਹਾਂ ਜਿਹੜੀ ਹਾਈ ਲੈਵਲ ਇਨਕੁਆਇਰੀ ਕਮੇਟੀ ਕਰਦੀ ਹੈ। ਸੋ ਇਹ ਗਾਰਸੇਟੀ ਕੋਲ ਐਸਾ ਕਿਹੜਾ ਜਿਹੜਾ ਉਹ ਪਰਵਾਨਾ ਆ ਗਿਆ ਕਿ ਜਿਹਦੇ ਥੱਲੇ ਇੰਡੀਆ ਨੇ ਅਮਰੀਕਾ ਦੇ ਕੰਸਰਨ ਦੂਰ ਕਰ ਦਿੱਤੇ ਨੇ ਕਿ ਜੀ ਬਿਲਕੁਲ ਉਹ ਅੱਗੋਂ ਨਹੀਂ ਕਰਨਗੇ ਔਰ ਉਹਦੇ ਲਈ ਜਿਹਨਾਂ ਨੇ ਕੀਤਾ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਵੀ ਜਾਂ ਸੰਗਤ ਦੇ ਮੈਂਬਰ ਵੀ ਜਿਹੜੇ ਕਰਦੇ ਨੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਗੱਲ ਮਾਮਲਾ ਕੋਈ ਮਹੀਨਿਆਂ ਦਾ ਨਹੀਂ, ਸਾਲਾਂ ਦਾ ਵਧੀ ਵੀ ਇਸ ਦੇ ਉੱਤੇ ਜਿਹੜਾ ਡਿਫਰੈਂਟ ਸਟਾਂਸ ਰਹੇਗਾ। ਪਰ ਜੇ ਅਸੀਂ ਅਮਰੀਕਾ ਦਾ ਇੱਕਦਮ G20 ਤੋਂ ਪਹਿਲਾਂ ਜਾਂ ਜਿਸ ਲੈਵਲ ਦਾ ਮੋਦੀ ਨੂੰ ਰੈੱਡ ਕਾਰਪੈਟ ਤੋਂ ਲੈ ਕੇ ਜਿਸ ਕਿਸਮ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਜਾਂ ਕੁਆਡ ਜਾਂ ਦੂਜੇ ਤੱਕ ਸੀ, ਅਮਰੀਕਾ ਹੌਲੀ ਹੌਲੀ ਸਲਿਪ ਆਊਟ ਕਰ ਰਿਹਾ। ਔਰ ਸਿੱਖ ਇਸ਼ੂ ਆਲਰੇਡੀ ਇਨ ਸਪਾਈਟ ਆਫ ਉਹਨਾਂ ਦੇ ਟ੍ਰੇਡ ਸੌਦਾ ਵੇਚਣਾ ਦੂਜਾ ਤੀਜਾ ਉਹ ਫਰੰਟ ਬਰਨਰ ਤੇ ਹੈ ਰਹੇਗਾ। ਔਰ ਅਲਟੀਮੇਟਲੀ ਅਮਰੀਕਾ ਨੂੰ ਵੀ ਇਹ ਰੀਅਲਾਈਜੇਸ਼ਨ ਅਜੇ ਅਮਰੀਕਾ ਦੀ ਫਰਸਟ੍ਰੇਸ਼ਨ ਹੈ ਇੰਡੀਆ ਨਾਲੋਂ ਬਹੁਤ ਡੀਪਰ, ਬੇਸ਼ੱਕ ਉਹ ਬਿਲਕੁਲ ਤੋੜ ਵਿਛੋੜ ਨਹੀਂ ਕਰਨਗੇ ਕਦੇ ਵੀ, ਲੇਕਿਨ ਯੂਕਰੇਨ ਦੇ ਮੁੱਦੇ ਤੇ ਵੀ ਉਹਨਾਂ ਨੇ ਦੇਖਿਆ ਵੀ ਇੰਡੀਆ ਨੇ ਕਿਵੇਂ ਨੰਗੇ ਤਾੜ ਰੂਸ ਦੀ ਮਦਦ ਕੀਤੀ, ਫਿਰ ਅਮਰੀਕਾ ਨੇ ਕਿ ਕਿਵੇਂ ਇਹਨਾਂ ਨੇ ਸੈਂਕਸ਼ਨਸ ਵਾਇਲੇਟ ਕੀਤੀਆਂ। ਕੱਲਾ ਖੁਦ ਹੀ ਕਰੂਡ ਆਇਲ ਨਹੀਂ ਲਿਆ, ਉਹਨੂੰ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਵੱਡੀ ਫਰਸਟ੍ਰੇਸ਼ਨ ਅਮਰੀਕਾ ਦੇ ਲਈ। ਹੁਣ ਜਾ ਕੇ ਅਗੇਨ ਜੇ ਰਸ਼ੀਆ ਦੀ ਕੱਚ ਵੜ ਗਏ ਨੇ, ਰਸ਼ੀਆ ਤੋਂ ਧਮਕੀਆਂ ਦਵਾ ਰਹੇ ਨੇ ਅਮਰੀਕਾ ਨੂੰ। ਇਹ ਨਹੀਂ ਹੈ ਵੀ ਅਮਰੀਕਾ ਨੂੰ ਪਤਾ, ਭਾਵੇਂ ਉਹ ਕਹਿਣ ਜੀ ਵੀ ਡੋਂਟ ਵਾਂਟ ਟੂ ਸੇ ਐਨੀਥਿੰਗ, ਲੇਕਿਨ ਇਹਨਾਂ ਨੂੰ ਵੀ ਪਤਾ ਹੈ ਕਿੱਧਰ ਜਾ ਰਹੀ ਹੈ ਗੱਲ। ਸੋ ਇਹ ਅਲਟੀਮੇਟਲੀ ਅਮਰੀਕਨਾਂ ਨੂੰ ਇਹ ਗੱਲ ਸਮਝ ਆਏਗੀ ਕਿ ਚਾਈਨਾ, ਪਾਕਿਸਤਾਨ ਔਰ ਇੰਡੀਆ ਤਿੰਨ ਨਿਊਕਲੀਅਰ ਪਾਵਰਸ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਜਿਸ ਦਾ ਵੈਲਿਊ ਸਿਸਟਮ ਪੈਰਲਲ ਰਨ ਕਰਦਾ, ਜਿਸ ਦੇ ਉੱਤੇ ਵੈਸਟਰਨ ਮੁਲਕ ਜਾਂ ਅਮਰੀਕਨ ਸਿਸਟਮ ਹੈ, ਸਿੱਖਾਂ ਦੀ ਲਾਇਲਟੀ ਵੀ ਔਰ ਇਮਾਨਦਾਰੀ ਵੀ ਔਰ ਆਪਣੇ ਲਈ ਨਹੀਂ ਸਗੋਂ ਦੂਸਰਿਆਂ ਦੇ ਹੱਕਾਂ ਲਈ ਖਲੋਣ ਦੀ ਸਮਰੱਥਾ ਵੀ, ਉਹ ਕਿਸੇ ਤੋਂ ਹੁਣ ਕੋਈ ਢਕੀ ਛੁਪੀ ਨਹੀਂ ਹੈ। ਔਰ ਪੂਰੀ ਤਾਕਤ ਦੇ ਨਾਲ ਖਾਲਸਾ ਜਿਹੜਾ ਉਹ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ। ਇਹ ਵਕਤ ਦੀ ਚਾਲ ਹੁੰਦੀ ਹੈ, ਜੀਓ ਪੋਲਿਟਿਕਸ ਦਾ
ਕੋਈ ਨਾ ਕੋਈ ਨਵਾਂ ਚੈਪਟਰ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਸ ਦੇ ਉੱਤੇ ਕੱਲੀ ਗੱਲ ਕਿ ਜੀ ਹੁਣ ਉਹਨਾਂ ਦੇ ਗਾਰਸਟੀ ਨੇ ਕਹਿ ਦਿੱਤਾ ਜੀ ਉਹ ਸੈਟੀਸਫਾਈਡ ਨੇ, ਗੱਲ ਨਹੀਂ, ਉਹ ਨਾਲ ਦੀ ਨਾਲ ਇਹ ਦੋਵੇਂ ਹੀ ਪਾਸੇ ਜਿਹੜੀ ਹੈ ਕੈਰਟ ਐਂਡ ਸਟਿਕ ਪਾਲਿਸੀ ਦਾ ਹਿੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।